ਪੰਜਾਬ ਤੋਂ ਆਉਣ ਵਾਲੀਆਂ ਡਰੱਗ ਜਿਹੜੀਆਂ ਨੇ ਉਹ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰ ਰਹੀਆਂ ਨੇ ਔਰ ਬਹੁਤ ਸਾਰੇ ਐਡਿਕਟ ਹੋ ਚੁੱਕੇ ਨੇ। शिव प्रताप शुक्ला ने भी जोड़ा कुछ दिन पहले ही स्टेटमेंट दी कि भी ये जोड़ा उन्हें कहा कि भी जे हिमाचल दे विच ड्रग्स बड़ी तेज़ी नाल आ रही हैं, ये उड़ता पंजाब बन जाएगा अगले 5 साल। ਹੁਣ ਸਾਨੂੰ ਪਤਾ ਹੈ ਵੀ ਉੜਤਾ ਪੰਜਾਬ ਫਿਲਮ ਵੀ ਕਿਹਨੇ ਬਣਵਾਈ, ਕਿਵੇਂ ਪੰਜਾਬ ਨੂੰ ਬਦਨਾਮ ਕਰਨ ਦੇ ਲਈ, ਇਹ ਦੱਸਣ ਦੇ ਲਈ ਕਿ ਜੀ ਪੰਜਾਬ ਤਾਂ ਸਾਰਾ ਡਰੱਗ ਹੀ ਹੈ। ਕਸ਼ਮੀਰ ਵਾਦੀ ਦੇ ਪਿੰਡਾਂ ਦੇ ਵਿੱਚ ਵੀ ਬਹੁਤ ਬੁਰਾ ਹਾਲ ਹੈ। ਉਹੀ ਤਜਰਬਾ ਜੋ ਉਹਨਾਂ ਨੇ ਮਨੀਪੁਰ 'ਚ ਕੀਤਾ ਸੀ ਪੰਜਾਬ ਦੇ ਵਿੱਚ ਡਰੱਗਸ ਲਿਆਂਦੀ ਹੈ। ਨਹੀਂ ਤਾਂ ਕੋਈ ਸਧਾਰਨ ਬੰਦਾ ਵੀ ਇਹ ਪੁੱਛ ਸਕਦਾ ਹੈ, ਹੁਣ ਜੇ ਤੁਸੀਂ ਪੰਜਾਬ ਨੂੰ ਬਲੇਮ ਕਰਨਾ ਹੈ ਕਿ ਜੀ ਪੰਜਾਬ 'ਚ ਡਰੱਗਸ ਕੌਣ ਲਿਆ ਰਿਹਾ, ਕਿੱਥੋਂ ਆ ਰਹੀਆਂ ਨੇ। ਸਭ ਤੋਂ ਵੱਡਾ ਸੋਰਸ ਜਾਂ ਡਰੱਗ ਸਪਲਾਈ ਜਿਹਦੇ 'ਚ ਸਾਰੇ ਹੀ ਅੰਬਾਨੀ ਅਡਾਨੀ ਜਿਹੜੇ ਪੋਰਟਸ ਦੇ ਉੱਤੇ ਬੈਠੇ ਹੋਏ ਨੇ, ਜਿਹੜੀ ਇਹਨਾਂ ਦੀ ਹਕੂਮਤ ਹੈ, ਇਹਨਾਂ ਦੇ ਮਹਿਕਮੇ ਨੇ, ਤਾਂ ਸਾਰੇ ਮੁਲਵਸ ਨੇ। ਪੰਜਾਬ ਦੇ ਵਿੱਚ ਵੀ ਜਿਹੜੀ ਡਰੱਗ ਡਿਸਟ੍ਰੀਬਿਊਸ਼ਨ ਜਾਂ ਦੂਜੀ ਤੀਜੀ ਜਿਸ ਲੈਵਲ ਦੇ ਉੱਤੇ ਸੀ ਹੈ ਭਗਵੰਤ ਮਾਨ ਦੀ ਸਰਕਾਰ ਵੇਲੇ ਵੀ ਬਾਤ, ਇਹਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਕੋਈ ਡਰੱਗ ਫ੍ਰੀ ਹੈ। ਪੰਜਾਬ ਰਾਦਰ ਵਰਸਟ ਤੋਂ ਵਰਸਟ ਹੋਣ ਵੱਲ ਧੱਕਿਆ ਹੋਇਆ। ਪਰ ਇਸ ਸਾਰੇ ਦਾ ਜ਼ਿੰਮੇਵਾਰ ਕੌਣ ਹੈ? ਜ਼ਾਹਰ ਹੈ ਕਿ ਸੈਂਟਰਲ ਦੀਆਂ ਏਜੰਸੀਆਂ। ਜਿਹੜੀ ਡਰੱਗ ਮੈਨੇਸ ਹੈ ਉਹ ਤਾਂ ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ ਔਰ ਜਿਹੜੀਆਂ ਬੀਜੇਪੀ ਰੂਲਡ ਸਟੇਟਾਂ ਨੇ ਉਹਨਾਂ 'ਚ ਵਰਸਟ ਫਾਰਮ 'ਚ ਹੈ। ਡਰੱਗਸ ਜਿਹੜੀਆਂ ਭਾਰਤ ਦੇ ਵਿੱਚ ਪੁਸ਼ ਹੋ ਰਹੀਆਂ ਹੋਈ ਗੁਜਰਾਤ ਤੋਂ ਰਹੀਆਂ ਨੇ, ਜਿਹੜਾ ਇਹਨਾਂ ਦਾ ਸੂਬਾ ਹੈ। ਇਹ ਹਿੰਦੂਤਵੀ ਹੇਟਰੇਡ ਦੀ ਇੱਕ ਰਿਪਰੈਜ਼ੈਂਟੇਟਿਵ ਹੈ। ਇਹ ਇਗਨੋਰੈਂਸ ਨਹੀਂ ਹੈ ਇਸ ਦੀ, ਪਰ ਇਹ ਡੈਲੀਬਰੇਟ ਇਨਸਲਟ ਹੈ। ਇਹ ਨਹੀਂ ਹੈ ਵੀ ਉਹਨੂੰ ਪਤਾ ਨਹੀਂ ਹੈ ਵੀ ਕੰਗਣਾ ਨੂੰ ਇਹ ਜਾਣ ਬੁੱਝ ਕੇ ਇਨਸਲਟ ਕਰਨਾ ਹੈ। ਬਲੇਮਿੰਗ ਪੰਜਾਬ ਜਿਹੜੀ ਹੈ, ਹਰ ਚੀਜ਼ ਲਈ ਪੰਜਾਬ ਨੂੰ ਬਲੇਮ ਕਰੋ। ਇਹ ਬੀਜੇਪੀ ਜਾਂ RSS ਦਾ ਓਲਡ ਪੋਲੀਟੀਕਲ ਸਕ੍ਰਿਪਟ ਹੈ, ਤਾਂ ਕਿ ਜਿਹੜੀ ਅਸਲੀ ਇਸ਼ੂ ਨੇ ਉਹਨਾਂ ਤੋਂ ਧਿਆਨ ਡਿਫਲੈਕਟ ਕੀਤਾ ਜਾਏ। ਜੇ ਭਾਰਤ ਦਾ ਹਿੱਸਾ ਮੰਨਦੇ ਤਾਂ ਫਿਰ ਇਹ ਡਿਸਕ੍ਰਿਮੀਨੇਸ਼ਨ ਦੀ ਲਾਈਨ 77 ਸਾਲਾਂ ਤੋਂ ਨਾ ਹੁੰਦੀ। ਫਿਰ ਸਿੱਖਾਂ ਨੂੰ ਇਵੇਂ ਟਾਰਗੇਟ ਕਰਕੇ ਨਸਲਕੁਸ਼ੀ ਨਾ ਕੀਤੀ ਜਾਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਅੱਜ 25 ਜੁਲਾਈ 2025 10 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਔਰ ਦੁਆ ਵੀ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੇ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਿਆਟਲ ਤੋਂ, ਵਾਸ਼ਿੰਗਟਨ ਸਟੇਟ ਤੋਂ ਵੀਰ ਸੁਰਜੀਤ ਸਿੰਘ ਸੱਗੂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੁਰਜੀਤ ਸਿੰਘ ਸੱਗੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਹਿੰਦੂਤਵਾ ਦੀ ਵਿਚਾਰਧਾਰਾ ਵਿੱਚ
ਸਿੱਖਾਂ, ਮੁਸਲਮਾਨਾਂ, ਈਸਾਈਆਂ, ਬੋਧੀਆਂ, ਦਲਿਤਾਂ ਸਮੇਤ ਸਭ ਲਈ ਨਫ਼ਰਤ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਔਰ ਮੋਦੀ ਦੀ ਚਹੇਤੀ RSS ਦੀ ਪੋਸਟਰ ਗਰਲ ਕੰਗਨਾ ਰਣੌਤ ਨੇ ਪੰਜਾਬ ਦੇ ਖਿਲਾਫ ਆਪਣੀ ਫਿਰਕੂ ਨਫ਼ਰਤ ਦਾ ਪ੍ਰਗਟਾਵਾ ਕੀਤਾ ਹੈ ਔਰ ਉਸ ਦਾ ਕਹਿਣਾ ਹੈ ਕਿ ਹਿਮਾਚਲ ਵਿੱਚ ਡਰੱਗਸ ਜਿਹੜੀਆਂ ਨੇ ਪੰਜਾਬ ਤੋਂ ਆ ਰਹੀਆਂ ਨੇ ਅਤੇ ਹਿਮਾਚਲ ਦੀ ਜਵਾਨੀ ਮਰ ਰਹੀ ਹੈ। ਅਸਲ ਵਿੱਚ ਕੰਗਨਾ ਰਣੌਤ ਹਿੰਦੂਤਵੀ ਨਫ਼ਰਤ ਦੀ ਨੁਮਾਇੰਦਾ ਹੈ ਔਰ ਜਿਹੜੀ ਆਪਣੀ ਆਕਾਵਾਂ ਦੀ ਬੋਲੀ ਬੋਲਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਸੁਰਜੀਤ ਸਿੰਘ ਸੱਗੂ, ਜਿਹੜੇ ਸਿਐਟਲ ਵਾਸ਼ਿੰਗਟਨ ਸਟੇਟ 'ਚ ਰਹਿੰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਹ ਸਾਰੇ ਵੀਰਾਂ ਦੇ ਐਫਰਟ ਦੀ ਬਦੌਲਤ ਹੀ TV 84 ਪਿਛਲੇ ਆਲਮੋਸਟ 13 ਸਾਲਾਂ ਤੋਂ ਆਪਣੇ ਆਪ ਨੂੰ ਪੰਥਕ ਨੁਮਾਇੰਦੇ ਦੇ ਤੌਰ 'ਤੇ ਪੰਥਕ ਨੈਰੇਟਿਵ, ਖਾਲਿਸਤਾਨੀ ਨੈਰੇਟਿਵ ਸਿਰਜਣ ਵੱਲ ਅੱਗੇ ਵਧਿਆ। ਔਰ ਅੱਜ ਖੁਸ਼ੀ ਦੀ ਗੱਲ ਹੈ ਕਿ 3-4 ਹੋਰ ਚੈਨਲ ਵੀ ਜਿਹੜੇ ਬੇਸ਼ੱਕ ਉਹਨਾਂ ਦਾ ਇੱਕ ਆਪਣਾ ਨਜ਼ਰੀਆ ਹੈ ਇਸ਼ੂਜ਼ ਨੂੰ ਦੇਖਣ ਦਾ, ਲੇਕਿਨ ਅਲਟੀਮੇਟਲੀ ਖਾਲਿਸਤਾਨ ਦੀ ਕਾਇਮੀ ਵੱਲ ਔਰ ਖਾਲਿਸਤਾਨ ਦੇ ਕਨਸੈਪਟ ਨੂੰ ਪ੍ਰਮੋਟ ਕਰਨ ਵੱਲ ਜਿਹੜਾ ਹੈ ਉਹ ਫੁੱਲ ਟਾਈਮ ਕੰਮ ਕਰਦੇ ਨੇ। ਔਰ ਅਸੀਂ ਵੀਰ ਸੁਰਜੀਤ ਸਿੰਘ ਸੱਗੂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ। ਦੇਖੋ, ਹਾਲਾਂ ਇਹ ਮੈਨੂੰ ਬਹੁਤਾ ਭਾਉਂਦਾ ਨਹੀਂ ਹੁੰਦਾ ਕਿ ਮੈਂ ਕਿਸੇ ਇੰਡੀਵਿਜੂਅਲ ਨੂੰ ਜਿਹਦੀ ਕੋਈ ਅਦਰਵਾਈਜ਼ ਔਕਾਤ ਵੀ ਨਾ ਹੋਏ ਔਰ ਬਦ ਅਖਲਾਕੀ, ਬਦ ਕਲਾਮੀ ਔਰ ਜਿਸ ਨੂੰ ਕੱਖੋਂ ਹੌਲਾ ਜਿਸ ਦਾ ਵਜੂਦ ਹੋਏ ਉਸ ਦੀ ਗੱਲ ਕਰਾਂ। ਪਰ ਗੱਲ ਕਈ ਵਾਰ ਪਰਸਨ ਦੀ ਜਾਂ ਇੱਕ ਪਰਸਨ ਨੂੰ ਕ੍ਰਿਟਿਸਾਈਜ਼ ਕਰਨ ਦੀ ਨਹੀਂ ਹੁੰਦੀ। ਇਹ ਨੁਮਾਇੰਦਗੀ ਹੁੰਦੀ ਹੈ ਉਸ ਥਾਟ ਦੀ, ਉਸ ਵਿਚਾਰਧਾਰਾ ਦੀ, ਜਿਨ੍ਹਾਂ ਨੇ ਇਸ ਕਿਸਮ ਦੇ ਹਲਕੇ ਇਨਸਾਨ ਨੂੰ ਅੱਗੇ ਲਿਆਂਦਾ ਹੁੰਦਾ ਹੈ, ਉਸ ਦੀ ਪੁਸ਼ਤ ਪਨਾਹੀ ਹੁੰਦੀ ਹੈ। ਔਰ ਜਿਹੜੇ ਸਿਰਫ ਚੁੱਪ ਵੀ ਕਰ ਜਾਂਦੇ ਨੇ ਉਸ ਸਾਰੇ ਦੇ ਉੱਤੇ, ਅਸਲ ਦੇ ਵਿੱਚ ਉਹ ਵੀ ਆਪਣੀ ਚੁੱਪ ਦੇ ਨਾਲ ਉਸ ਵਿਚਾਰਧਾਰਾ ਦੀ ਹਮਾਇਤ ਕਰ ਰਹੇ ਹੁੰਦੇ ਨੇ ਜਿਸ ਦੀ ਸਪੋਕਸਪਰਸਨ ਇਸ ਵੇਲੇ, ਜੇ ਅਸੀਂ ਹਿੰਦੂਤਵਾ ਦੇ ਹਵਾਲੇ ਨਾਲ ਕਹੀਏ, ਬੇਸ਼ੱਕ ਉਹਨਾਂ ਦਾ ਆਪਣਾ ਨੈਟਵਰਕ ਹੈ, ਮੋਹਨ ਭਾਗਵਤ ਵੀ ਕਦੇ ਮੂੰਹ ਖੋਲ੍ਹਦਾ ਹੈ, ਮੋਦੀ, ਅਮਿਤ ਸ਼ਾਹ, ਇਹ ਤਾਂ ਹੇਟਡ ਦੇ ਨਾਲ ਤੁਸੀਂ ਇਹਨਾਂ ਦਾ ਸਾਰੀਆਂ ਇਲੈਕਸ਼ਨ ਸਪੀਚਿਸ ਦੇ ਵੇਲੇ ਤੁਸੀਂ ਦੇਖੋਗੇ। ਪਿਛਲੀ ਇਲੈਕਸ਼ਨ ਵੀ ਐਕਸਕਲੂਸਿਵਲੀ ਮੁਸਲਿਮ ਹੇਟਡ ਦੇ ਉੱਤੇ ਜਿਹੜੀ ਆ ਉਹ ਰਨ ਕੀਤੀ। ਕਦੋਂ ਉਹਨਾਂ ਨੇ ਕੀ ਕਰਨਾ ਹੈ, ਲੇਕਿਨ ਜਦੋਂ ਵੀ ਕੋਈ ਥੋੜ੍ਹਾ ਬਹੁਤ ਠਹਿਰਾਵ ਆਉਂਦਾ ਹੈ ਕਿਸੇ ਚੀਜ਼ ਦੇ ਵਿੱਚ, ਫਿਰ ਉਸ ਗੈਪ ਨੂੰ ਫਿਲ ਕਰਨ ਦੇ ਲਈ ਕੋਈ ਨਾ ਕੋਈ ਹੋਰ ਸ਼ੋਸ਼ਾ ਛੱਡ ਦਿੱਤਾ ਜਾਂਦਾ ਹੈ। ਔਰ ਕੰਗਨਾ ਰਣੌਤ, ਮੈਂ ਉਹ ਲਫ਼ਜ਼ ਨਹੀਂ ਕਹਿ ਸਕਦਾ ਜਿਹੜੇ ਕਿ ਇਹਨਾਂ ਦੇ ਹੀ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਨੇ ਆਪਣੇ ਮਲਟੀਪਲ ਇੰਟਰਵਿਊਜ਼ ਦੇ ਵਿੱਚ ਕਹੇ ਕਿ ਮੋਦੀ ਜਿਹੜਾ ਹੈ ਉਹ ਕੰਗਨਾ ਰਣੌਤ ਨਾਲ ਉਹਦੇ ਕੀ ਸੰਬੰਧ ਨੇ, ਕਿਵੇਂ ਉਹਨੇ ਤਾਂ ਕਿਹਾ ਵੀ ਇਹ ਛੁਪ ਕੇ ਮਿਲਦਾ ਰਹਿੰਦਾ ਸੀ। ਔਰ ਵੈਸੇ ਵੀ ਨਰਿੰਦਰ ਮੋਦੀ ਦੇ ਅਖਲਾਕ 'ਤੇ ਜੋ ਸੁਬਰਾਮਨੀਅਮ ਸਵਾਮੀ ਨੇ ਖੁੱਲ੍ਹ ਕੇ ਕਿਹਾ, ਉਹਨੇ ਕਿਹਾ ਵੀ ਇਹ 10 ਜਾਂ 11 ਵਾਰ ਜਿਹੜਾ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਚੀਨ ਗਿਆ। ਉਦੋਂ S ਜੈਸ਼ੰਕਰ ਉੱਥੇ ਐਂਬੈਸਡਰ ਸੀ ਇੰਡੀਆ ਦਾ, ਔਰ ਉਹ ਜਿਹੜਾ ਜੋ ਉੱਥੇ ਆਸ਼ੀ ਲਈ ਜਾਂਦਾ ਸੀ। ਔਰ ਇਹੀ ਰਿਲੇਸ਼ਨਸ਼ਿਪ S ਜੈਸ਼ੰਕਰ ਫੋਰਨ ਮਿਨਿਸਟਰ ਔਰ ਮੋਦੀ ਦਾ ਹੈ। ਔਰ ਚੀਨ ਨੇ ਉਹ ਸਾਰੇ ਉਸ ਦੇ ਜਿਹੜੇ ਦੌਰਿਆਂ ਦੇ ਦੌਰਾਨ ਉਸ ਦੀ ਕਰਤੂਤ ਹੈ, ਉਹਨਾਂ ਕੋਲ ਰਿਕਾਰਡ ਨੇ, ਇਸੇ ਲਈ ਇਹ ਚੀਨ ਦੇ ਸਾਹਮਣੇ ਬੋਲਦਾ ਨਹੀਂ ਹੈ, ਜ਼ਬਾਨ ਨਹੀਂ ਖੋਲ੍ਹਦਾ। ਜੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਵੀ ਚਾਈਨਾ ਨੇ ਲਈ ਤਾਂ ਉਸਨੇ ਕਿਹਾ ਵੀ ਨਾ ਕੋਈ ਆਇਆ, ਨਾ ਕੋਈ ਘੁੱਸਾ, ਨਾ ਕੋਈ ਗਿਆ। ਔਰ ਅਸੀਂ ਹੁਣ ਦੇਖ ਰਹੇ ਹਾਂ ਕਿ ਪਿਛਲੇ 5 ਸਾਲ 'ਚ ਇੱਕ ਨੌਟੰਕੀ ਕਰਨ ਤੋਂ ਬਾਅਦ, ਕਿਉਂਕਿ 20 ਜੂਨ ਨੂੰ ਗਲਵਾਨ ਵੈਲੀ ਦੇ ਵਿੱਚ ਟਕਰਾਅ ਤੋਂ ਬਾਅਦ ਹੁਣ ਇਸ ਜੁਲਾਈ ਦੇ ਮਹੀਨੇ ਚੀਨ ਵੱਲ ਪੂਰਾ ਰੁਖ ਹੈ। SCO ਦੀ ਮੀਟਿੰਗ 'ਚ S ਜੈਸ਼ੰਕਰ ਵੀ, ਰਾਜਨਾਥ ਸਿੰਘ ਵੀ, ਅਜੀਤ ਡੋਵਲ ਵੀ ਗਏ ਔਰ ਚਾਈਨਾ ਦੇ ਵੀਜ਼ੇ ਵੀ ਖੋਲ੍ਹ ਦਿੱਤੇ ਗਏ ਨੇ। ਔਰ ਗਰਮਜੋਸ਼ੀ ਦੇ ਨਾਲ ਜਿਹੜਾ ਹੈ ਉਹ ਚੀਨ ਦੇ ਗੁਣ ਵੀ ਹੁਣ ਗਾਣ ਦੀ ਸ਼ੁਰੂਆਤ ਉਹਨਾਂ ਦੇ ਜਿਹੜੇ ਨਾਨ ਸਟੇਟ ਐਕਟਰ ਮੀਡੀਆ 'ਤੇ ਬਿਠਾਏ ਹੋਏ ਨੇ, ਉਹ ਇਹ ਕਹਿ ਰਹੇ ਨੇ ਜੀ ਕਿ ਅਸੀਂ ਚੀਨ ਵੱਲ ਮੂੰਹ ਕਰਕੇ ਹੁਣ ਅਮਰੀਕਾ ਨੂੰ ਜ਼ਬਰਦਸਤ ਡਿਪਲੋਮੈਟਿਕ ਜਿਹੜਾ ਹੈ ਉਹ ਝਟਕਾ ਦਿੱਤਾ ਹੈ। ਸੋ ਉਹ ਤੁਸੀਂ ਜਿਹਨੂੰ ਅਮਰੀਕਾ 'ਚ ਕਹਿੰਦੇ ਨੇ ਕਿ ਈਵਨ ਮਰਡਰਰਸ ਹੈਵ देयर ਅਟਰਨੀਜ਼,
ਕਿ ਜਿਹੜੇ ਕਾਤਲ ਹੁੰਦੇ ਨੇ ਉਹਨਾਂ ਦੇ ਵਕੀਲ ਵੀ ਤਾਂ ਡਿਫੈਂਡ ਕਰ ਰਹੇ ਹੁੰਦੇ ਨੇ ਕਾਤਲ ਨੂੰ, ਕੋਈ ਨਾ ਕੋਈ ਆਰਗੂਮੈਂਟ ਉਹਨਾਂ ਦੇ ਕੋਲ ਵੀ ਹੁੰਦਾ ਜੇ ਤੁਸੀਂ ਆਪਣੀ ਹਿਊਮਿਲੇਸ਼ਨ, ਆਪਣੀ ਡਿਫੀਟ ਨੂੰ ਵੀ ਵਿਜੇ ਕਹਿਣਾ ਹੈ, ਵਿਕਟਰੀ ਕਹਿਣਾ ਹੈ, ਤੇ ਉਹਨੂੰ ਸੈਲੀਬ੍ਰੇਟ ਕਰਨ ਦੀ ਕਾਲ ਦੇਣੀ ਹੈ, ਤੇ ਫਿਰ ਇਸ ਦਾ ਤਾਂ ਕੋਈ ਇਲਾਜ ਨਹੀਂ ਹੈ। ਇਹ ਤਾਂ ਸਿਆਣੇ ਬੰਦੇ ਚੰਗੀ ਤਰ੍ਹਾਂ ਸਮਝ ਜਾਂਦੇ ਨੇ ਕਿ ਭਾਈ ਇਹ ਕਰੈਕਟਰ ਕੀ ਨੇ। ਬਿਲਕੁਲ ਅਸੀਂ ਦੇਖਦੇ ਹਾਂ ਕਿ ਹਿੰਦੂਤਵਾ, ਜਦੋਂ ਅਸੀਂ ਆਈਡੀਓਲੋਜੀ ਦੀ ਗੱਲ, ਕਿਉਂਕਿ ਕੰਗਨਾ ਰਣੌਤ ਲਿਟਲੀ ਪਿਛਲੇ 24 ਘੰਟੇ ਦੇ ਵਿੱਚ ਇਸ ਲਈ ਵਾਪਸ ਖਬਰਾਂ ਦੇ ਵਿੱਚ ਹੈ। ਹਾਲਾਂਕਿ ਕਈ ਜਿਹੜੇ ਕਹਿਣਗੇ ਕਿ ਜੀ ਉਹਨੂੰ ਜਿਹੜਾ ਉਹ ਮੀਡੀਆ ਦੇ ਵਿੱਚ ਰਹਿਣ ਦਾ ਸ਼ੌਕ ਹੈ, ਇਸ ਲਈ ਉਹ ਸਮੇਂ-ਸਮੇਂ ਕੋਈ ਨਾ ਕੋਈ ਵਿਵਾਦਤ ਗੱਲ ਸ਼ੁਰੂ ਕਰ ਦਿੰਦੀ ਹੈ। ਗੱਲ ਇਹ ਸਾਰੀ ਗਲਤ ਨਹੀਂ ਹੈ, ਲੇਕਿਨ ਇਸ ਕਰੈਕਟਰਿਸਟਿਕ ਨੂੰ ਹੀ ਹਿੰਦੂ ਤਵੀਆਂ ਨੇ ਜਿਹੜਾ ਆਪਣੇ ਸਮੇਂ-ਸਮੇਂ ਜਿਸ ਕਿਸਮ ਦੇ ਲੋਕ, ਜੇ ਗਿਰਧਰ ਸਿੰਘ ਉਹਨਾਂ ਦਾ ਵਜ਼ੀਰ ਹੈ, ਜਾਂ ਅਸਾਮ ਦਾ ਚੀਫ ਮਿਨਿਸਟਰ ਜਿਹੜਾ ਕਦੇ ਕਾਂਗਰਸੀ ਸੀ, ਉਹਦੇ ਤੋਂ ਮੁਸਲਮਾਨਾਂ ਦੇ ਖਿਲਾਫ ਘੋਣ ਹੈ, ਜਾਂ ਪਿਛਲੀ ਪਾਰਲੀਮੈਂਟ ਦੇ ਵਿੱਚ ਸਾਧਵੀ ਪ੍ਰਗਿਆ ਜਿਸ ਨੂੰ ਜਿਹੜੀ ਖੁੱਲ੍ਹ ਕੇ ਨਫ਼ਰਤ ਦੇ ਨਾਲ, ਔਰ ਸਮਝੌਤਾ ਐਕਸਪ੍ਰੈਸ ਜਿਹਦੇ 'ਚ ਕਈ ਮੁਸਲਮਾਨ ਮਾਰੇ ਗਏ ਸੀ ਭਾਰਤ ਦੀ ਟੈਰੀਟਰੀ 'ਚ, ਜਿਨ੍ਹਾਂ ਨੂੰ ਉਹਨਾਂ ਨੇ ਪਲਾਨ ਕੀਤਾ, ਸਾਧਵੀ ਪ੍ਰਗਿਆ, ਕਰਨਲ ਪ੍ਰੋਹਤ, ਇਹ ਸਾਰੇ ਉਸ ਗੈਂਗ ਦਾ ਹਿੱਸਾ ਸੀ ਜਿਹੜੇ RSS ਨੇ ਆਪਣਾ ਜਿਹੜਾ ਉਹਨਾਂ ਦਾ ਇੱਕ ਮਿਲੀਟੈਂਟ ਵਿੰਗ ਦੇ ਥੱਲੇ ਉਸ ਗਰੁੱਪ ਨੂੰ ਉਭਾਰਿਆ ਹੋਇਆ ਸੀ, ਔਰ ਉਹ ਉਹਦੇ ਤੋਂ ਬੁਲਾਉਂਦੇ ਸੀ। ਔਰ ਉਸ ਬਾਰੇ ਵੀ ਜਿਹੜਾ ਉਹ ਸਭ ਨੇ ਚੁੱਪ ਰਹਿਣਾ, ਜੇ ਇੱਕ ਅੱਧਾ ਦੇਣਾ ਵੀ ਪਿਆ ਤੇ ਕਹਿਣਾ ਜੀ ਅਸੀਂ ਪਾਰਟੀ ਸਹਿਮਤ ਨਹੀਂ ਹੈ, ਇਹ ਨਿੱਜੀ ਵਿਚਾਰ ਹੋ ਸਕਦੇ ਨੇ। ਇਸੇ ਤਰ੍ਹਾਂ ਜਿਹੜੀ ਇੱਕ ਇਹਨਾਂ ਦੀ ਜਨਰਲ ਸੈਕਟਰੀ BJP ਦੀ, ਜਿਹਨੇ ਪ੍ਰੋਫਿਟ ਮੁਹੰਮਦ ਬਾਰੇ ਜਿਹੜਾ ਬੜੀ ਘਟੀਆ ਟਿੱਪਣੀ ਕੀਤੀ ਸੀ, ਪਰ ਉਸ ਮੌਕੇ ਦੇ ਉੱਤੇ ਕਿਉਂਕਿ ਇੱਕਦਮ ਜਿਹੜਾ ਕਤਰ ਨੇ ਔਰ UAE ਨੇ ਔਰ ਬੜਾ ਫੋਰਸਫੁਲ ਉਹਨਾਂ ਨੇ ਰਿਐਕਸ਼ਨ ਦਿੱਤਾ ਸੀ, ਸੋ ਉਹਨੂੰ ਉਹਨਾਂ ਨੇ ਰਿਜ਼ਾਈਨ ਕਰਵਾਇਆ ਸੀ। ਇੱਕੋ ਇੱਕ ਘਟਨਾ ਇਹ ਸਾਰੇ ਪੀਰੀਅਡ 'ਚ ਮੈਂ ਦੇਖ ਸਕਦਾ ਕਿ ਜਿਹਦੇ 'ਚ ਕਿ ਜਿਸ ਨੇ ਕੋਈ ਇਸ ਕਿਸਮ ਦਾ ਗੈਰ ਜ਼ਿੰਮੇਵਾਰ ਬਿਆਨ ਦਿੱਤਾ ਉਹਨੂੰ BJP ਨੂੰ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਵੀ ਇਹਦੇ ਨਾਲ ਈਵਨ ਉਹਨਾਂ ਨੇ ਡਿਪਲੋਮੈਟਿਕ ਸੰਬੰਧ ਵੀ ਭਾਰਤ ਨਾਲ ਤੋੜਨ ਦੀ ਧਮਕੀ ਦਿੱਤੀ ਸੀ। ਪਰ ਬਾਈ ਐਂਡ ਲਾਰਜ ਪਹਿਲਾਂ ਤਾਂ ਜੇ ਹਿੰਦੂਤਵਾ ਦੀ ਆਈਡੀਓਲੋਜੀ ਵੱਲ ਦੇਖਣਾ ਹੋਏ, ਔਰ ਇਹ ਕਿਉਂਕਿ ਵਰ੍ਹਾ 2025 ਚੱਲ ਰਿਹਾ, 1925 ਦੇ ਵਿੱਚ 100 ਸਾਲ ਹੋ ਗਏ ਨੇ RSS ਨੂੰ ਹੋਂਦ 'ਚ ਆਇਆ, ਔਰ ਇਹ ਉਹ ਪੀਰੀਅਡ ਹੈ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਪੜ੍ਹਨ ਦਾ ਸ਼ੌਕ ਹੈ, ਉਹ 19th ਸੈਂਚੁਰੀ ਐਂਡ ਦੇ ਵਿੱਚ ਦੇਖ ਸਕਦੇ ਨੇ ਕਿ ਵੀ ਕਿਵੇਂ ਇੱਕ ਉਭਾਰ ਜਿਸ ਦੇ ਵਿੱਚ ਕਲਚਰਲ ਹਿੰਦੂਤਵਾ ਨੂੰ ਜਿਹੜਾ ਉਹ ਪ੍ਰਮੋਟ ਕਰਨ ਦੀ ਲਾਈਨ ਆਈ, ਉਸ ਦਾ ਰੂਹਾਨੀ ਬੇਸ ਬਣਾਉਣ ਦੀ ਗੱਲ ਆਈ, ਜਿਸ ਦੇ ਵਿੱਚ ਸੇਂਟ ਔਰਬਿੰਦੋ ਔਰ ਇਸ ਤੋਂ ਇਲਾਵਾ ਰਾਮਾ ਕ੍ਰਿਸ਼ਨਾ ਪਰਮਹੰਸ ਜਿਸ ਦਾ ਚੇਲਾ ਸਵਾਮੀ ਵਿਵੇਕਾਨੰਦ ਅਮਰੀਕਾ 'ਚ ਆਇਆ, ਫਿਰ ਸੇਂਟ ਔਰਬਿੰਦੋ ਤੋਂ ਇਲਾਵਾ ਰਵਿੰਦਰਨਾਥ ਟੈਗੋਰ ਜਿਹਦਾ ਪਿਓ ਭਾਵੇਂ ਬ੍ਰਹਮੋ ਸਮਾਜ ਨਾਲ ਜੁੜੇ ਹੋਏ ਸੀ, ਔਰ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਕੋਈ ਜੀਓਗ੍ਰਾਫੀਕਲ ਬਾਉਂਡਰੀਜ਼ ਨਹੀਂ, ਭਾਰਤ ਦੀ ਆਤਮਕ ਜਿਹੜੀ ਹੈ ਉਹ ਰੂਹਾਨੀਅਤ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਔਰ ਜਿਹੜਾ ਕਾਸਟ ਸਿਸਟਮ ਸੀ ਉਸ ਦੇ ਬਾਰੇ ਵੀ ਜਿਵੇਂ ਬ੍ਰਹਮੋ ਸਮਾਜ ਜਾਂ ਦੂਸਰਿਆਂ ਨੇ ਥੋੜ੍ਹੀ ਜਿਹੀ ਸੌਫਟ ਲਾਈਨ ਲੈਣ ਦੀ ਕੋਸ਼ਿਸ਼ ਕੀਤੀ। ਫਿਰ ਅਸੀਂ ਦੇਖਦੇ ਹਾਂ ਕਿ ਵੀ ਪੋਲੀਟੀਕਲ ਲੈਵਲ ਦੇ ਉੱਤੇ ਇਸ ਸਾਰੇ ਨੂੰ ਗੋਪਾਲ ਕ੍ਰਿਸ਼ਨ ਗੋਖਲੇ, ਬਾਲ ਗੰਗਾਧਰ ਤਿਲਕ, ਕਿਉਂਕਿ ਜੇ ਤੁਸੀਂ ਗਾਂਧੀ ਜਾਂ ਦੂਸਰੇ ਦਾ ਉਭਾਰ ਤਾਂ 20th ਸੈਂਚੁਰੀ 'ਚ ਹੁੰਦਾ ਹੈ, ਔਰ ਉਦੋਂ ਕੀ RSS ਦੀ ਆਈਡੀਓਲੋਜੀ ਵੀ ਖੜੀ ਹੁੰਦੀ ਹੈ, ਸੋ ਇਹ ਲੋਕਮਾਨਿਆ ਤਿਲਕ, ਗੰਗਾ ਜਿਹੜਾ ਹੈ ਉਹ, ਔਰ ਇਹ ਸਾਰੇ ਰਾਸ ਬਿਹਾਰੀ ਬੋਸ ਵੀ ਬਾਅਦ ਦੇ ਵਿੱਚ ਆਉਂਦਾ ਹੈ, ਪਰ ਉਸ ਵੇਲੇ ਉਸ ਦੇ ਲਈ 3 ਸ਼ਬਦ ਜਿਹੜਾ ਹੈ ਲਾਲ ਬਾਲ ਪਾਲ ਕਿਹਾ ਜਾਂਦਾ ਸੀ, ਬਾਲ ਗੰਗਾਧਰ ਤਿਲਕ ਔਰ ਲਾਲਾ ਲਾਜਪਤ ਰਾਏ ਲਈ ਸੀ, ਕਿਉਂਕਿ ਜਦੋਂ ਜਸਵੰਤ ਸਿੰਘ ਕੰਵਲ ਜਿਹੜਾ ਉਸ ਢੁੱਡੀਕੇ ਪਿੰਡ ਨਾਲ ਹੀ ਸੰਬੰਧ ਰੱਖਦਾ ਸੀ ਜਿੱਥੋਂ ਦਾ ਲਾਲਾ ਲਾਜਪਤ ਰਾਏ ਸੀ, ਉਹਨੇ ਜਸਵੰਤ ਸਿੰਘ ਕੰਵਲ ਨੇ ਮੁੱਖ ਤੌਰ ਤੇ ਕਿਹਾ ਵੀ ਮੈਂ ਲਾਲਾ ਲਾਜਪਤ ਰਾਏ ਨੂੰ ਨਫ਼ਰਤ ਕਰਦਾ। ਹੁਣ ਨਫ਼ਰਤ ਬਿਲਕੁਲ ਰਾਈਟਲੀ, ਕਿਉਂਕਿ ਬਹੁਤ ਵਾਰ ਜਦੋਂ ਜਿਸ ਲਾਜਪਤ ਰਾਏ ਨੂੰ ਹਿੰਦੂਤਵੀ ਮੀਡੀਆ ਨੇ, ਜਿਹੜਾ ਪਹਿਲਾਂ ਲਾਹੌਰ 'ਚ ਬੈਠਾ ਸੀ ਬਾਅਦ ਦੇ ਵਿੱਚ ਜਲੰਧਰ ਆ ਗਏ, ਜਿਨ੍ਹਾਂ ਦੇ ਵਿੱਚ ਆਰੀਆ ਸਮਾਜੀ ਸੀ ਸਾਰੇ, ਜਿਨ੍ਹਾਂ ਦੇ ਵਿੱਚ ਵੀਰ ਪ੍ਰਤਾਪ, ਮਿਲਾਪ ਔਰ ਪੰਜਾਬ ਕੇਸਰੀ ਬਾਅਦ ਸ਼ੁਰੂ ਹੋਇਆ, ਪਹਿਲਾਂ ਹਿੰਦ ਸਮਾਚਾਰ ਸੀ,
ਇਹਨਾਂ ਨੇ ਉਸ ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਕੇਸਰੀ ਜਿਹੜਾ ਹੈ ਇਹ ਸੰਸਕ੍ਰਿਤ ਦੇ ਵਿੱਚ ਵੀ ਔਰ ਸਾਡੇ ਉਸ ਖਿੱਤੇ 'ਚ ਵੀ ਸ਼ੇਰ ਦੇ ਲਈ ਇੱਕ ਲਫ਼ਜ਼ ਜਿਹੜਾ ਹੈ ਉਹ ਕੇਸਰੀ ਵੀ ਹੈ। ਸੋ ਉਹਨਾਂ ਨੂੰ ਇਹ ਚੁੱਭਦਾ ਸੀ ਕਿ ਪੰਜਾਬ ਦੇ ਲੋਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ, ਤੇ ਉਹਨਾਂ ਨੇ ਆਪਣਾ ਜਿਹੜਾ ਆਰੀਆ ਸਮਾਜੀ ਹਿੰਦੂਤਵੀ ਵਿਚਾਰਧਾਰਾ ਦੇ, ਜੇ ਤੁਸੀਂ ਪਿਓ ਕਹਿਣਾ ਹੋਏ, ਫਾਊਂਡਿੰਗ ਤਾਂ 1925 'ਚ ਹੁੰਦੀ ਹੈ ਔਰ ਉਸ 'ਚ ਜਿਹੜਾ ਡਾਕਟਰ ਹੈਡਗਵੇਅਰ ਔਰ ਬਾਅਦ ਦੇ ਵਿੱਚ ਜਿਹੜਾ ਗੋਲਵਲਕਰ ਔਰ ਦੂਸਰੇ ਉਹਨੂੰ ਲੀਡ ਕਰਦੇ ਨੇ। ਪਰ ਪੰਜਾਬ ਦੀ ਧਰਤੀ ਦੇ ਉੱਤੇ 19th ਸੈਂਚੁਰੀ ਦੇ ਵਿੱਚ ਜਦੋਂ 19th ਸੈਂਚੁਰੀ ਐਂਡ 'ਚ ਦਿਆਨੰਦ ਆਉਂਦਾ ਹੈ ਔਰ ਉਹ ਆਰੀਆ ਸਮਾਜ ਨੂੰ ਫਾਊਂਡ ਕਰਦਾ ਹੈ। ਔਰ ਤੁਹਾਨੂੰ ਜੇ ਤੁਸੀਂ ਹਿੰਦੂਤਵੀ ਵਿਚਾਰਧਾਰਾ 'ਚੋਂ ਸਨਾਤਨ ਔਰ ਆਰੀਆ ਸਮਾਜ ਇਸ ਨੂੰ ਵਕਤੀ ਤੌਰ ਤੇ ਪਾਸੇ ਰੱਖ ਲਓ ਤਾਂ ਫਿਰ ਤੁਹਾਨੂੰ ਜਿਹੜੀ ਇਸ ਸਮਾਜ ਦੀ ਨਫ਼ਰਤ ਹੈ ਉਹਦਾ ਆਧਾਰ ਦਿਆਨੰਦ ਮਿਲ ਜਾਏਗਾ, ਜਿਸ ਨੇ ਸਤਿਆਰਥ ਪ੍ਰਕਾਸ਼ ਨਾਂ ਦੀ ਕਿਤਾਬ ਦੇ ਵਿੱਚ ਈਸਾਈ, ਮੁਸਲਮਾਨ, ਸਿੱਖ ਗੁਰੂ ਸਾਹਿਬਾਨ ਉਹਨਾਂ ਦੇ ਬਾਰੇ ਬਹੁਤ ਮੰਦ ਸ਼ਬਦਾਵਲੀ ਵਰਤੀ। ਔਰ ਈਵਨ ਗਾਂਧੀ ਵਰਗਾ ਜਿਹੜਾ ਖੁਦ ਸੌਫਟ ਹਿੰਦੂਤਵਾ ਨੂੰ ਅੱਗੇ ਤੋਰਨ ਵਾਲਾ ਸੀ, ਉਸਨੇ ਵੀ ਇਹ ਕਿਹਾ ਕਿ ਇਸ ਸੇ ਨਿਰਾਸ਼ਾਜਨਕ ਪੁਸਤਕ मैंने दूसरी और कोई नहीं पढ़ी है। ਲੇਕਿਨ ਅੱਜ ਵੀ ਉਹ ਸਤਿਆਰਥ ਪ੍ਰਕਾਸ਼ ਐਗਜ਼ਿਸਟ ਕਰਦਾ ਔਰ ਉਹ ਜਿਹੜੇ ਪੰਜਾਬ ਦੇ ਵਿੱਚ ਆਰੀਆ ਸਮਾਜ ਨੇ ਨਫ਼ਰਤ ਦੇ ਬੀਜ ਬੀਜੇ ਔਰ ਜਿਸ ਆਰੀਆ ਸਮਾਜ ਦੀ ਇਸ ਨਫ਼ਰਤ ਦੀ ਵਿਚਾਰਧਾਰਾ ਨੂੰ ਜਿਹੜੇ ਅਪਰ ਕਲਾਸ ਔਰ ਲੋਅਰ ਕਲਾਸ ਹਿੰਦੂ ਖੱਤਰੀ ਸੀ ਪੰਜਾਬ ਦਾ, ਖਾਸ ਤੌਰ ਤੇ ਜਿਹੜਾ ਲਹਿੰਦੇ ਪੰਜਾਬ ਦਾ ਸੀ, ਜਿੰਨੇ ਤੁਸੀਂ ਖੰਨੇ ਔਰ ਮਲਹੋਤਰੇ ਔਰ ਸੇਠੀ ਔਰ ਦੂਸਰੇ ਪਾਠ ਦੇਖੋਗੇ, ਔਰ ਇਹਨਾਂ ਦੇ ਵੱਡੇ ਤਬਕੇ ਨੇ ਇੱਕ ਜਿਹੜਾ ਹੈ ਉਸ ਆਰੀਆ ਸਮਾਜ ਦੀ ਵਿਚਾਰਧਾਰਾ ਨੂੰ ਜਿਹੜਾ ਹੈ ਉਹ ਬਹੁਤ ਚੰਗੀ ਤਰ੍ਹਾਂ ਅਡਾਪਟ ਹੀ ਨਹੀਂ ਕੀਤਾ। ਜੇ ਤੁਸੀਂ ਦੇਖੋਗੇ ਕਿ ਜਿਸ ਗੁਜਰਾਤ ਦੇ ਵਿੱਚ ਦਿਆਨੰਦ ਪੈਦਾ ਹੋਇਆ ਉਹਦੇ ਹੀ ਤੁਹਾਨੂੰ ਆਰੀਆ ਸਮਾਜੀ ਨਹੀਂ ਮਿਲਣਗੇ, ਉਹਦੇ ਬਾਹਰ ਨਹੀਂ ਸੀ, ਹੋਰ ਕਿਤੇ ਉਹਦੇ ਪੈਰ ਨਹੀਂ ਲੱਗੇ। ਪੰਜਾਬ ਦੇ ਹਿੰਦੂਆਂ ਨੇ ਔਰ ਹਿੰਦੂਆਂ 'ਚ ਵੀ ਜਿਵੇਂ ਮੈਂ ਕਿਹਾ ਵੀ ਅਪਰ ਕਲਾਸ ਖੱਤਰੀ ਖਾਸ ਤੌਰ ਦੇ ਉੱਤੇ ਉਹਨਾਂ ਨੇ ਉਸ ਨੂੰ ਨਾ ਸਿਰਫ ਅਡਾਪਟ ਕੀਤਾ। ਜੇ ਤੁਸੀਂ ਦੇਖੋ ਕਿ DAV ਕਾਲਜਾਂ ਔਰ ਸਕੂਲਾਂ ਦਾ, ਹੁਣ DAV ਦਿਆਨੰਦ ਐਂਗਲੋ ਵੈਦਿਕ ਕਾਲਜ ਜਾਂ ਸਕੂਲ, ਉਹਦਾ ਇੱਕ ਜਾਲ ਵਿਛਾਇਆ ਔਰ ਪੰਜਾਬ ਦੇ ਵਿੱਚ ਜਿਹੜੀ ਸਿੱਖਾਂ ਦੇ ਖਿਲਾਫ ਨਫ਼ਰਤ ਦਾ ਆਧਾਰ, ਔਰ ਇਹ ਉਹ ਕਲਾਸ ਸੀ ਅਪਰ ਮਿਡਲ ਕਲਾਸ ਹਿੰਦੂਆਂ ਦੀ ਜਿਹੜੀ ਵਪਾਰੀ ਸੀ, ਜਿਨ੍ਹਾਂ ਦੇ ਕੋਲ ਐਜੂਕੇਸ਼ਨ ਵੀ ਆਈ। ਔਰ ਜਿਹੜਾ 47 ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਜਿਹੜੀ ਸਾਜ਼ਿਸ਼ ਜਿਹਦੇ ਥੱਲੇ ਸਭ ਤੋਂ ਪਹਿਲਾਂ ਪੰਜਾਬ ਦੇ ਹਿੰਦੂਆਂ ਨੂੰ ਇਹ ਕਾਲ ਦਿੱਤੀ ਗਈ ਕਿ ਬਈ ਤੁਸੀਂ ਆਪਣੀ ਮਾਂ ਬੋਲੀ ਹਿੰਦੀ ਲਿਖਾਓ, ਪੰਜਾਬੀ ਨਹੀਂ ਲਿਖਾਉਣੀ ਹੈ। ਔਰ ਇਹ ਇਮੀਡੀਏਟਲੀ ਬਾਅਦ 1947 'ਚ ਜਿਹੜੀ ਹੈ ਉਹ ਤਕਸੀਮ ਹੁੰਦੀ ਹੈ ਪੰਜਾਬ ਦੀ। 4 ਸਾਲ ਬਾਅਦ ਪਹਿਲੀ ਸੈਂਸਸ, ਪਹਿਲੀ ਮਰਦਮਸ਼ੁਮਾਰੀ 1951 ਦੇ ਵਿੱਚ ਹੁੰਦੀ ਹੈ ਔਰ ਪੰਜਾਬ ਦਾ ਹਿੰਦੂ ਪੰਜਾਬੀ ਬੋਲ ਕੇ ਜਿਹੜਾ ਹੈ ਉਹ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾ ਰਿਹਾ ਹੁੰਦਾ। ਇਹੀ ਟ੍ਰੈਂਡ ਫਿਰ 1961 ਤੱਕ, ਕਿਉਂਕਿ 1950 ਤੋਂ 1960 ਦੇ ਵਿਚਾਲੇ ਪੰਜਾਬੀ ਸੂਬੇ ਦਾ ਮੋਰਚਾ ਜ਼ੋਰ ਸ਼ੋਰ ਨਾਲ ਲੱਗਦਾ, ਪਰ ਇਹ ਕਿਉਂਕਿ ਜਿਹੜੀ ਅਪਰ ਮਿਡਲ ਕਲਾਸ ਹਿੰਦੂਆਂ ਦੀ ਆਰੀਆ ਸਮਾਜੀ ਸੀ ਇਹ ਬਹੁਤ ਜ਼ਿਆਦਾ ਇਫੈਕਟਿਵ ਸੀ, ਐਜੂਕੇਸ਼ਨ ਦੇ ਵਿੱਚ ਵੀ ਬੈਠੇ ਹੋਏ ਸੀ, ਮਿਨਿਸਟਰੀਅਲ ਬਰਥ ਦੇ ਵਿੱਚ ਵੀ ਬੈਠੇ ਹੋਏ ਸੀ ਔਰ ਹਰ ਪਾਸੇ ਇਹਨਾਂ ਦਾ ਜਿਹੜੀ ਹੈ ਉਹ ਪੂਰੀ ਜਕੜ ਪਕੜ ਸੀ। ਸੋ ਇਹਨਾਂ ਨੇ ਹਰ ਲੈਵਲ ਤੋਂ ਜਿਹੜਾ ਹੈ ਉਹ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਦੋਂ ਅਸੀਂ ਈਵਨ ਕੈਰੋਂ ਤੋਂ ਪਹਿਲਾਂ, ਕੈਰੋਂ ਤਾਂ ਬਾਅਦ ਦੇ ਵਿੱਚ ਇਹਨਾਂ ਨੇ ਲਿਆਂਦਾ, ਜਿਹੜੇ ਗੋਪੀ ਚੰਦ ਭਾਰਗਵ ਜਾਂ ਭੀਮ ਸੈਨ ਸੱਚਰ, ਇਹ ਜਿਹੜੇ ਚੀਫ ਮਿਨਿਸਟਰ ਪੰਜਾਬ ਦੇ ਲਿਆਂਦੇ ਗਏ ਔਰ ਜਿਨ੍ਹਾਂ ਦੇ ਥੱਲੇ ਜਿਵੇਂ ਗੋਪੀ ਚੰਦ ਭਾਰਗਵ ਦੇ ਥੱਲੇ 10 ਅਕਤੂਬਰ 1948 ਨੂੰ ਜਿਹੜਾ ਚੰਦੂ ਲਾਲ ਤ੍ਰਿਵੇਦੀ ਗਵਰਨਰ ਦਾ ਨਾਂ ਤਾਂ ਲਿਆ ਜਾਂਦਾ ਹੈ, ਪਰ ਚੀਫ ਮਿਨਿਸਟਰ ਤਾਂ ਗੋਪੀ ਚੰਦ ਭਾਰਗਵ ਸੀ। ਔਰ ਇਹ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਜਿਹੜਾ ਆਰਡੀਨੈਂਸ ਹੈ ਉਸ ਪੀਰੀਅਡ 'ਚ ਜਾਰੀ ਹੁੰਦਾ। ਸੋ ਇਹ ਨਫ਼ਰਤ ਔਰ ਹਰ ਲੈਵਲ ਦੇ ਉੱਤੇ, ਔਰ ਜੇ ਅਸੀਂ ਅੱਗੇ ਜਾ ਕੇ ਦੇਖੀਏ ਕਿ ਜਦੋਂ ਪੰਜਾਬੀ ਸੂਬਾ ਬਣਾਉਣ ਦੇ ਲਈ ਮਜਬੂਰ ਵੀ ਹੋ ਜਾਂਦੀ ਹੈ ਹਕੂਮਤ ਲਾਲ ਬਹਾਦਰ ਸ਼ਾਸਤਰੀ ਦੇ ਪੀਰੀਅਡ ਤੱਕ ਪਹੁੰਚਦੇ ਆ 1965 ਦੀ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ, ਤੇ ਇਹ ਸਾਰੀ ਆਰੀਆ ਸਮਾਜੀ ਫਿਰਕੂ ਲੌਬੀ ਜਿਹੜੀ ਹਿੰਦੂਤਵਾ ਦੀ ਵਿਚਾਰਧਾਰਾ ਦੀ ਅੱਜ ਵੱਡੀ ਝੰਡਾ ਬਰਦਾਰ ਬਣੀ ਹੋਈ ਹੈ, ਇਹ ਗੁਲਜ਼ਾਰੀ ਲਾਲ ਨੰਦਾ ਅਗੇਨ ਆਰੀਆ ਸਮਾਜੀ ਪੰਜਾਬੀ ਹਿੰਦੂ ਖੱਤਰੀ, ਉਹਦੇ ਕੋਲ ਜਾਂਦੇ ਨੇ ਸਾਰੇ ਜਗਤ ਨਾਰਾਇਣ, ਵਰਿੰਦਰ, ਯਸ਼ ਕੇ ਜੀ ਤੁਸੀਂ ਤਾਂ ਸਾਨੂੰ ਭੇੜੀਆਂ ਦੇ ਸਾਹਮਣੇ ਸੁੱਟ ਦਿੱਤਾ ਤੇ ਉਹਨਾਂ ਨੂੰ ਕਹਿੰਦਾ ਲਾਲਾ ਜੀ ਫਿਕਰ ਮਤ ਕਰੋ, ਹਮ इन्हें ऐसा लूला लंगड़ा पंजाबी सूबा देंगे
ਕਿ ਇਹ ਛੋੜ ਕੇ ਭਾਗेंगे। ਔਰ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਕਿਤੇ ਅਨਪ੍ਰੈਸੀਡੈਂਟਡ ਸੀ। ਜਦੋਂ ਤੁਸੀਂ ਡਿਵੀਜ਼ਨ ਆਫ ਪੰਜਾਬ ਤੋਂ ਬਾਅਦ ਦੇਖਦੇ ਹੋ ਕਿ ਪਾਣੀਆਂ ਨੂੰ ਸੈਂਟਰ ਨੇ ਆਪਣੇ ਕਬਜ਼ੇ 'ਚ ਕਰ ਲਿਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਸੈਕਸ਼ਨ 78, 79, 80 ਨੂੰ ਤੁਸੀਂ ਦੇਖੋਗੇ, ਇਹ ਕਿਤੇ ਨਹੀਂ ਹੋਇਆ। ਜਿੰਨੇ ਸੂਬੇ ਜੇ ਮਹਾਰਾਸ਼ਟਰ ਬਣਿਆ ਬੰਬਈ ਸਟੇਟ ਚੋਂ ਨਿਕਲ ਕੇ, ਤਾਂ ਕੈਪੀਟਲ ਤਾਂ ਬੰਬਈ ਉਹਦੇ ਕੋਲ ਰਹੀ, ਗੁਜਰਾਤ ਨੂੰ ਆਪਣੀ ਬਣਾਉਣੀ ਪਈ। ਪਰ ਇੱਥੇ ਚੰਡੀਗੜ੍ਹ ਬਾਹਰ, ਪੰਜਾਬੀ ਬੋਲਦੇ ਇਲਾਕੇ ਬਾਹਰ, ਔਰ ਐਸਾ ਲੂਲਾ ਲੰਗੜਾ ਦਿੱਤਾ ਉਹਨਾਂ ਨੇ ਕਿਹਾ ਵੀ ਆਪ ਹੀ ਸੇ ਕਹਿਣਗੇ ਨਹੀਂ ਸਾਨੂੰ ਨਹੀਂ ਚਾਹੀਦਾ, ਅਸੀਂ ਜਿਹੜਾ ਹੈ ਉਹ ਮਹਾਂ ਪੰਜਾਬ ਦੇ ਦਿਓ ਸਾਨੂੰ, ਕਿ ਵੀ ਅਸੀਂ ਹਿੰਦੂਆਂ 'ਚ ਜਜ਼ਬ ਹੋਣ ਨੂੰ ਤਿਆਰ ਹੈ। ਬਿਲਕੁਲ। ਪਰ ਜੇ ਉਹਦੀ ਹੋਂਦ ਬਣ ਵੀ ਗਈ ਔਰ ਉਹਨੂੰ ਵਿਦਨ ਫਿਊ ਈਅਰਸ ਉਹ ਇੱਕ ਬ੍ਰੈਡ ਬਾਸਕਟ ਬਣ ਕੇ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਦੇ ਨਾਂ ਥੱਲੇ ਜੋ ਕੁਝ ਹੁੰਦਾ ਤੇ ਫਿਰ ਤੁਸੀਂ ਦੇਖਦੇ ਹੋ ਕਿ 70ਵੇਂ ਤੱਕ ਪਹੁੰਚਦੇ ਆ ਕੀ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ, ਕਿਵੇਂ ਨਕਲੀ ਗੁਰੂ ਡੰਮ ਖੜਾ ਕੀਤਾ ਜਾਂਦਾ ਹੈ, ਕਿਵੇਂ ਨਿਰੰਕਾਰੀਆਂ ਦੇ ਮਗਰ ਜਿਹੜਾ ਸਾਰਾ ਭਾਰਤ ਖਲੋ ਜਾਂਦਾ ਹੈ, ਸਣੇ ਉਹਨਾਂ ਦੀ ਸੈਂਟਰ ਕੈਬਨਿਟ ਔਰ ਦੂਜੇ ਦੇ। ਔਰ ਫਿਰ ਇੰਦਰਾ ਗਾਂਧੀ ਵਾਪਸ ਜਦੋਂ ਆਉਂਦੀ ਹੈ ਐਮਰਜੈਂਸੀ ਤੋਂ ਬਾਅਦ, ਫਿਰ ਕਿਹੜੀ ਪਲੈਨਿੰਗ ਔਰ ਕਿਵੇਂ ਜੂਨ 84 ਘੱਲੂਘਾਰ ਔਰ ਪਿਛਲੇ 41 ਵਰਿਆਂ ਦੀ ਕਹਾਣੀ ਇਹ ਸਾਡੇ ਸਾਹਮਣੇ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਕਿਉਂਕਿ RSS ਦਾ ਜਨਮ 1925 ਚ ਹੁੰਦਾ ਹੈ, ਲਾਲਾ ਲਾਜਪਤ ਰਾਏ ਉਸ ਖਿੱਤੇ ਦੇ ਵਿੱਚ ਆਰੀਆ ਸਮਾਜੀ ਮੂਲ ਦਾ ਜਿਹੜਾ ਹੈ, ਇਹ ਬੇਸ਼ੱਕ ਬਹੁਤ ਵਾਰ ਇਹ ਦੁਹਰਾਇਆ ਜਾਂਦਾ ਔਰ ਕਈ ਵਾਰੀ ਪਾਕਿਸਤਾਨ ਦੇ ਸਕਾਲਰ ਵੀ ਮੁਹੰਮਦ ਅਲੀ ਜਿਨ੍ਹਾਂ ਨੂੰ ਇਹ ਕਹਿ ਕੇ ਕਾਇਦੇ ਆਜ਼ਮ ਨੇ ਜਿਹੜੇ ਕਿ ਵੀ ਉਹਨਾਂ ਨੇ ਟੂ ਨੇਸ਼ਨ ਥਿਊਰੀ ਦਿੱਤੀ। ਨਹੀਂ, ਟੂ ਨੇਸ਼ਨ ਥਿਊਰੀ ਜੇ ਤੁਸੀਂ ਧਿਆਨ ਨਾਲ ਦੇਖੋਗੇ ਉਹਨਾਂ ਦੇ ਵਿੱਚ ਇਹ ਲਾਜਪਤ ਰਾਏ ਹੈ, ਉਹਨਾਂ ਦੇ ਵਿੱਚ ਸਾਵਰਕਰ ਹੈ ਜਿਹੜਾ ਬਾਅਦ 'ਚ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਵੀ ਬਣਿਆ, ਔਰ ਉਹਦੇ 'ਚ ਫਿਰ ਜਦੋਂ ਗੋਲਵਲਕਰ ਜਿਹਨੇ RSS ਫਾਊਂਡ ਕੀਤਾ ਉਹਦੀ ਜਦੋਂ ਤੁਸੀਂ ਬੰਚ ਆਫ ਥਾਟਸ ਕਿਤਾਬ ਦੇਖੋਗੇ ਤੇ ਉਹਨੇ ਇਹ ਜਿਹੜੀ ਸਾਰੀ ਮੈਜੋਰਿਟੀ ਵਰਸਸ ਮਾਈਨੋਰਿਟੀ ਦੀ ਲਾਈਨ ਹੈ ਉਹਨੂੰ ਬੜਾ ਕਲੀਅਰਲੀ, ਜਿਵੇਂ ਸਾਵਰਕਰ, ਹਾਲਾਂਕਿ ਸਾਵਰਕਰ ਕੋਈ ਆਰੀਆ ਸਮਾਜੀ ਨਹੀਂ ਸੀ, ਉਹ ਤਾਂ ਏਥੀਅਸਟ ਸੀ, ਨਾਸਤਕ ਵਾਂਗ ਸੀ, ਪਰ ਇਹ ਟਰਮ ਹਿੰਦੂਤਵਾ ਉਹਨੇ ਕੋਇਨ ਕੀਤੀ ਔਰ ਉਹਨੇ ਜਿਹੜਾ ਇਸ ਨੂੰ ਬਿਲਕੁਲ ਕਲੀਅਰਲੀ ਕਿਹਾ ਵੀ ਇਹ ਜਿਹੜਾ ਮੁਸਲਮਾਨਾਂ ਔਰ ਈਸਾਈਆਂ ਦੇ ਲਈ ਸਿੱਧੀ ਲਾਈਨ ਹੈ, ਜਾਂ ਜਜ਼ਬੋ ਨਹੀਂ ਤਾਂ ਇਹਨਾਂ ਦਾ ਹਸ਼ਰ ਉਹੀ ਕਰੋ ਜੋ ਸਪੈਨਿਸ਼ ਇਨਕੁਇਜ਼ੀਸ਼ਨ ਦੇ ਵੇਲੇ 1492 ਤੋਂ ਬਾਅਦ ਸਪੇਨ 'ਚ ਮੁਸਲਮਾਨਾਂ ਦੇ ਨਾਲ ਹੋਇਆ ਸੀ। ਔਰ ਇਹੀ ਲਾਈਨ ਨੂੰ ਇਹ ਫੋਲੋ ਕਰ ਰਹੇ ਨੇ ਜਦੋਂ ਇਹਨਾਂ ਦੇ ਹੱਥ 'ਚ 2014 ਦੀ ਪੋਲੀਟੀਕਲ ਪਾਵਰ ਆਈ। ਦੂਸਰੇ ਪਾਸੇ ਸਾਵਰਕਰ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸੀ ਕਿ ਸਿੱਖਾਂ ਦਾ ਕੀ ਕੀਤਾ ਜਾਏ, ਕਿਵੇਂ ਹੋਏ। ਗੋਲਵਲਕਰ ਜਾਂ RSS ਦੇ ਬਾਰੇ ਕਲੀਅਰ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਸਿੱਖ ਬੌਧੀ ਜੈਨੀ, ਕਿਉਂਕਿ ਇਹ ਇਸ ਧਰਤੀ ਤੇ ਹੀ ਪੈਦਾ ਹੋਏ ਨੇ, ਇਹਨਾਂ ਦੀ ਇਹ ਪੁੰਨ ਧਰਤੀ ਇਹੀ ਹੈ, ਇਸ ਲਈ ਇਹ ਹਿੰਦੂ ਸਮੁੰਦਰ ਦੀਆਂ ਲਹਿਰਾਂ ਨੇ ਔਰ ਅਲਟੀਮੇਟਲੀ ਇਹਨਾਂ ਨੇ ਹਿੰਦੂ ਸਮੁੰਦਰ ਦੇ ਵਿੱਚ ਹੀ ਜਜ਼ਬ ਹੋਣਾ। ਸੋ ਉਹਨਾਂ ਨੇ ਸਿੱਖਾਂ ਨੂੰ, ਬੌਧੀਆਂ ਜੈਨੀਆਂ ਨੂੰ ਡੈਥ ਕਿਸ ਦੇ ਨਾਲ ਮਾਰਨ ਦੀ ਲਾਈਨ ਰੱਖੀ ਔਰ ਉਹ ਬਰਾਬਰ ਸ਼ਾਸਤਰ ਤੇ ਸ਼ਸਤਰ ਦਾ ਜਿਹੜਾ ਬੈਲੈਂਸ ਹੈ ਉਹ ਇਹਨਾਂ ਨੇ ਪੂਰਾ ਬਣਾ ਕੇ ਰੱਖਿਆ। ਔਰ ਅੱਜ ਜਦੋਂ ਅਸੀਂ ਸਾਰੇ ਚੈਲੰਜ ਨੂੰ ਦੇਖਦੇ ਹਾਂ, ਜੇ ਅਸੀਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਤੋਂ ਪਹਿਲਾਂ ਜੂਨ 84 ਦੀ ਗੱਲ ਕਰੀਏ ਤੇ ਫਿਰ ਤੁਸੀਂ ਦੇਖੋਗੇ ਕਿ ਬੇਸ਼ੱਕ RSS ਦੀ ਸ਼ੁਰੂਆਤ ਇੱਕ ਸਮਾਜਿਕ ਸੰਗਠਨ ਦੇ ਤੌਰ ਤੇ ਹੁੰਦੀ ਹੈ, ਕੋਈ ਪੋਲੀਟੀਕਲ ਪਾਰਟੀ ਨਹੀਂ ਸੀ। ਪੋਲੀਟੀਕਲ ਪਾਰਟੀ ਉਹਨਾਂ ਨੇ ਉਸ ਤੋਂ ਪਹਿਲਾਂ ਵਕਤਨ ਹਿੰਦੂ ਮਹਾਸਭਾ ਜਿਹੜੀ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਆਉਂਦੀ ਸੀ ਉਹਦੀ ਹਮਾਇਤ ਤੇ ਸੀ, ਔਰ 50ਵਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਉਹ ਭਾਰਤੀ ਜਨਸੰਘ ਨਾਂ ਦੀ ਜਿਹੜੀ ਹੈ ਉਹ ਪੋਲੀਟੀਕਲ ਜਥੇਬੰਦੀ ਫਲੋਟ ਕੀਤੀ, ਜਿਹਦਾ ਪਹਿਲਾ ਪ੍ਰੈਜ਼ੀਡੈਂਟ ਸ਼ਾਮਾ ਪ੍ਰਸਾਦ ਮੁਖਰਜੀ ਸੀ। ਉਹੀ ਮੁੜ ਕੇ ਭਾਰਤੀ ਜਨਤਾ ਪਾਰਟੀ, ਜਦੋਂ ਜਨਤਾ ਪਾਰਟੀ ਬਣੀ ਜੈ ਪ੍ਰਕਾਸ਼ ਨਾਰਾਇਣ ਦੀ, ਜਨਸੰਘ ਉਹਦਾ ਹਿੱਸਾ ਬਣਿਆ। ਬਾਅਦ ਦੇ ਵਿੱਚ ਉਹਦੇ ਨਾਲ ਭਾਰਤੀਆ ਲਾ ਕੇ ਆਪਣੀ ਪਾਰਟੀ ਬਣਾ ਕੇ 2014 ਚ ਉਹਨਾਂ ਨੇ ਪਾਵਰ ਗ੍ਰੈਬ ਕੀਤੀ। ਹੁਣ ਇਸ ਸਾਰੇ ਪੀਰੀਅਡ 'ਚ ਪੰਜਾਬ 'ਚ, ਕਿਉਂਕਿ ਅਸੀਂ ਸਿੱਖ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਹਾਂ, ਔਰ ਕੰਗਣਾ ਰਣੌਤ ਦਾ ਉਹ ਬਿਆਨ ਜਿਹੜਾ ਉਹਨੇ ਕੱਲ ਪਾਰਲੀਮੈਂਟ ਦੇ ਬਾਹਰ ਦਿੱਤਾ ਹੈ, ਜਿਹਦੇ 'ਚ ਉਸਨੇ ਇਹ ਦੋਸ਼ ਦਿੱਤਾ ਕਿ ਜਿਹੜੀਆਂ ਹਿਮਾਚਲ ਦੇ ਵਿੱਚ ਡਰੱਗਸ ਆ ਰਹੀਆਂ ਉਹ ਵਾਇਆ ਪੰਜਾਬ ਆ ਰਹੀਆਂ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਦੀ ਜਿਹੜਾ ਅੱਗੇ ਗੱਲ ਕਰਾਂ, ਮੈਂ ਐਗਜ਼ੈਕਟ ਉਹਦੇ ਲਫ਼ਜ਼ ਦੁਹਰਾਉਣਾ ਚਾਹੁੰਦਾ ਕਿ ਵੀ ਉਹਨੇ ਕਿਹਾ ਕਿ ਵੀ ਇਹ ਜਿਹੜੀ ਡਰੱਗਸ ਦੀ ਸਮੱਸਿਆ ਹਿਮਾਚਲ 'ਚ ਇੰਨੀ ਕਿ ਗੰਭੀਰ ਹੈ
ਕਿ ਜੇ ਇਸ ਦੇ ਉੱਤੇ ਠੀਕ ਕਦਮ ਨਾ ਲਏ ਗਏ ਤਾਂ ਇਹ ਬਹੁਤ ਮੰਦਹਾਲੀ 'ਚ ਹੋਏਗੀ। ਔਰ ਉਹਨੇ ਕਿਹਾ ਵੀ ਇਹ ਬਿਲਕੁਲ ਪੰਜਾਬ ਵਾਂਗ ਹੋ ਰਿਹਾ ਹੈ, ਜਿੱਥੇ ਕੁਝ ਪਿੰਡ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਸਿਰਫ ਵਿਧਵਾਵਾਂ ਨੇ ਜਾਂ ਯੰਗ ਔਰਤਾਂ ਨੇ, ਕੋਈ ਮੁੰਡੇ ਨਹੀਂ ਬਚੇ। ਹਿਮਾਚਲ ਵੀ ਇਹੀ ਹਾਲਤ ਵੱਲ ਜਾ ਰਿਹਾ। ਫਿਰ ਉਹਨੇ ਕਿਹਾ ਕਿ ਵੀ ਪੰਜਾਬ ਤੋਂ ਆਉਣ ਵਾਲੀਆਂ ਡਰੱਗ ਜਿਹੜੀਆਂ ਨੇ ਉਹ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰ ਰਹੀਆਂ ਨੇ ਔਰ ਬਹੁਤ ਸਾਰੇ ਐਡਿਕਟ ਹੋ ਚੁੱਕੇ ਨੇ। ਔਰ ਉਹ ਜਿਹੜੇ ਨੇ ਆਪਣੇ ਪੇਰੈਂਟਸ ਕੋਲੋਂ ਜਿਹੜੀ ਹੈ ਜੂਲਰੀ, ਕਾਰਸ ਔਰ ਦੂਸਰੀਆਂ ਚੀਜ਼ਾਂ ਜਿਹੜੀਆਂ ਖੋਹ ਕੇ ਵੇਚਦੇ ਨੇ ਤਾਂ ਕਿ ਉਹ ਡਰੱਗਸ ਬਾਏ ਕਰ ਸਕਣ। ਹੁਣ ਇਹ ਕੰਗਣਾ ਦੀ ਬਕਵਾਸ ਸਿਰਫ ਇੱਕ ਲੈਵਲ ਦੇ ਉੱਤੇ ਪਾਰਲੀਮੈਂਟ ਦੇ ਬਾਹਰ ਖਲੋ ਕੇ ਨਹੀਂ, ਇਸ ਤੋਂ ਠੀਕ 2-3 ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਗਵਰਨਰ ਸ਼ਿਵ ਪ੍ਰਤਾਪ ਸ਼ੁਕਲਾ ਨੇ ਵੀ ਇਸ ਲਾਈਨ ਦਾ ਬਿਆਨ ਦਿੱਤਾ। ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਕਾਂਗਰਸ ਦੀ ਹੈ, ਪਰ ਕਿਉਂਕਿ ਗਵਰਨਰ ਤਾਂ ਬੀਜੇਪੀ ਦਾ ਲਾਇਆ ਹੋਇਆ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਜਿਹੜਾ ਤਾਵਨ ਕਰਕੇ ਹੁੰਦਾ ਹੈ ਇਹਨਾਂ ਦਾ ਕੋਈ ਵੀ ਪਾਰਟ, ਕਿਨੇ ਬੋਲਣਾ ਹੈ, ਕਿਨੇ ਉਸ 'ਤੇ ਚੁੱਪ ਰਹਿਣਾ ਹੈ, ਕਿਨੇ ਹਲਕਾ ਜਿਹਾ ਜਿਹੜਾ ਟੈਪ ਆਨ ਦਾ ਰਿਸਟ ਦੇਣਾ ਹੈ, ਕਿਨੇ ਫਿਰ ਜਿਹੜਾ ਉਹ ਅਗਲੀ ਵਾਰੀ ਤੱਕ ਉਹਨੂੰ ਥੋੜ੍ਹੀ ਜਿਹੀ ਰਾਹਤ ਦੇਣੀ ਹੈ। ਸ਼ਿਵ ਪ੍ਰਤਾਪ ਸ਼ੁਕਲਾ ਨੇ ਵੀ ਜਿਹੜਾ ਕੁਝ ਦਿਨ ਪਹਿਲਾਂ ਹੀ ਇਹ ਸਟੇਟਮੈਂਟ ਦਿੱਤੀ ਕਿ ਵੀ ਇਹ ਜਿਹੜਾ ਉਹਨੇ ਕਿਹਾ ਕਿ ਵੀ ਜੇ ਹਿਮਾਚਲ ਦੇ ਵਿੱਚ ਡਰੱਗਸ ਬੜੀ ਤੇਜ਼ੀ ਨਾਲ ਆ ਰਹੀਆਂ, ਇਹ ਉਡਤਾ ਪੰਜਾਬ ਬਣ ਜਾਏਗਾ ਅਗਲੇ 5 ਸਾਲਾਂ 'ਚ। ਹੁਣ ਸਾਨੂੰ ਪਤਾ ਹੈ ਵੀ ਉਡਤਾ ਪੰਜਾਬ ਫਿਲਮ ਵੀ ਕਿਹਨੇ ਬਣਵਾਈ, ਕਿਵੇਂ ਪੰਜਾਬ ਨੂੰ ਬਦਨਾਮ ਕਰਨ ਦੇ ਲਈ, ਇਹ ਦੱਸਣ ਦੇ ਲਈ ਕਿ ਜੀ ਪੰਜਾਬ ਤਾਂ ਸਾਰਾ ਡਰੱਗੀ ਹੈ। ਔਰ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਅਸੀਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਪੰਜਾਬ 'ਚ ਕਿਵੇਂ ਡਰੱਗਸ ਲਿਆਂਦੀਆਂ ਗਈਆਂ। ਇਕੱਲਾ ਪੰਜਾਬ ਦੇ ਹਵਾਲੇ ਨਾਲ ਤਾਂ ਹੁਣ ਗੱਲ ਹੋ ਰਹੀ ਹੈ ਮਨੀਪੁਰ, ਜਿੱਥੇ ਫਰੀडम ਮੂਵਮੈਂਟ ਸੀ, ਉੱਥੇ ਕਿਵੇਂ ਡਰੱਗਸ ਲਿਆਂਦੀਆਂ ਗਈਆਂ। ਔਰ ਸਭ ਤੋਂ ਜ਼ਿਆਦਾ ਜੇ ਡਰੱਗ ਐਡਿਕਟ ਅੱਜ ਵੀ ਨੇ ਉੱਥੋਂ ਦੇ 28-29 ਸੂਬਿਆਂ 'ਚੋਂ ਤਾਂ ਮਨੀਪੁਰ 'ਚ ਨੇ। ਅੱਜ ਹਾਲਾਤ ਕਸ਼ਮੀਰ ਦੇ ਵੀ ਉਹੀ ਪੈਦਾ ਕਰ ਦਿੱਤੇ ਗਏ ਨੇ, ਕਿਉਂਕਿ ਕਸ਼ਮੀਰ 'ਚ ਵੀ ਇਹਨਾਂ ਨੂੰ ਲੱਗਾ ਕਿ ਵੀ ਜ਼ੁਲਮ ਵੀ ਕਰ ਲਿਆ। 2019 'ਚ ਜਿਹੜਾ ਸਿੱਧਾ ਫੌਜ ਨੇ ਕੰਟਰੋਲ ਲੈ ਲਿਆ, ਯੂਨੀਅਨ ਟੈਰੀਟਰੀ ਬਣਾ ਦਿੱਤੀ। 5 ਸਾਲ ਹੋ ਗਏ ਨੇ 2019 ਨੂੰ। ਔਰ ਹੁਣ ਕਸ਼ਮੀਰ ਵਾਦੀ ਦੇ ਪਿੰਡਾਂ ਦੇ ਵਿੱਚ ਵੀ ਬਹੁਤ ਬੁਰਾ ਹਾਲ ਹੈ। ਉਹੀ ਤਜਰਬਾ ਜੋ ਉਹਨਾਂ ਨੇ ਮਨੀਪੁਰ 'ਚ ਕੀਤਾ ਸੀ ਪੰਜਾਬ ਦੇ ਵਿੱਚ ਡਰੱਗਸ ਲਿਆਂਦੀਆਂ। ਨਹੀਂ ਤਾਂ ਕੋਈ ਸਧਾਰਨ ਬੰਦਾ ਵੀ ਇਹ ਪੁੱਛ ਸਕਦਾ ਹੈ। ਹੁਣ ਜੇ ਤੁਸੀਂ ਪੰਜਾਬ ਨੂੰ ਬਲੇਮ ਕਰਨਾ ਹੈ ਕਿ ਜੀ ਪੰਜਾਬ 'ਚ ਡਰੱਗਸ ਕੌਣ ਲਿਆ ਰਿਹਾ, ਕਿੱਥੋਂ ਆ ਰਹੀਆਂ ਨੇ। ਪੰਜਾਬ ਦਾ ਜਿਹੜਾ ਲੈਂਡ ਬਾਰਡਰ ਹੈ 500-600 ਕਿਲੋਮੀਟਰ ਦਾ, ਜਿਹੜਾ ਪਾਕਿਸਤਾਨ ਨਾਲ ਲੱਗਦਾ ਹੈ, ਉਹਦੇ ਤੇ ਤਾਂ ਤਾਰ ਲਾਈ ਹੋਈ ਹੈ ਕੰਡਿਆਲੀ, ਉਸ ਦੇ ਉੱਤੇ ਕਰੰਟ ਛੱਡਿਆ ਹੋਇਆ ਹੈ। 2 ਮੀਲ ਤੱਕ ਖੱਬੇ ਸੱਜੇ ਸਰਵੇਲੈਂਸ। ਹੁਣ ਤਾਂ ਉਹ ਜਿਹੜੇ ਨੇ SUV ਜਿਹੜੇ ਨੇ ਉਹ SUV ਕਿ ਕੀ ਉਹਨੂੰ ਕਹਿੰਦੇ ਨੇ, ਜਿਹੜੇ ਡਰੋਨ ਨੇ, ਉਹਨੂੰ ਪੂਰਾ ਜਿਹੜਾ ਉਸ ਨੂੰ ਸਰਵੇ ਕਰਦੇ ਨੇ। ਸੋ ਉਸ ਬਾਰਡਰ ਦੇ ਉੱਤੇ ਤਾਂ ਨਾ ਕੋਈ ਪਰਿੰਦਾ ਨਾ ਕੋਈ ਚਰਿੰਦਾ ਉੱਥੋਂ ਤਾਂ ਲੰਘ ਹੀ ਨਹੀਂ ਸਕਦਾ ਹੈ। ਹਾਂ, ਗੁਜਰਾਤ ਜਾਂ ਰਾਜਸਥਾਨ ਦੇ ਨਾਲ ਕੋਈ ਉੱਥੇ ਤਾਰ ਨਹੀਂ ਲੱਗੀ ਹੋਈ, ਕੋਈ ਦੂਜੇ ਨਹੀਂ, ਉਹ ਤਾਂ ਇਹਨਾਂ ਦੀਆਂ ਗਵਰਨਡ ਸਟੇਟਸ ਨੇ। ਗੁਜਰਾਤ ਦੇ ਵਿੱਚ ਵੀ BJP ਦੀ ਹਕੂਮਤ ਹੈ ਔਰ ਰਾਜਸਥਾਨ ਦੇ ਵਿੱਚ ਵੀ ਹਕੂਮਤ ਹੈ। ਔਰ ਪਿਛਲੇ ਦਿਨਾਂ 'ਚ ਖੁਦ ਹੀ ਇਹਨਾਂ ਦੇ ਮੀਡੀਆ ਦੇ ਵਿੱਚ ਇੱਕ ਵੱਡੀ ਖਬਰ ਸੀ ਕਿ ਕਿਵੇਂ ਕਿੰਨੇ ਹਜ਼ਾਰ ਕਰੋੜ ਦੀ ਜਿਹੜੀ ਡਰੱਗ ਹੈ ਉਹ ਗੁਜਰਾਤ ਦੀ ਪੋਰਟ ਤੋਂ 21,000 ਕਰੋੜ ਦੀ ਗੁਜਰਾਤ ਪੋਰਟ ਤੋਂ ਫੜੀ ਗਈ ਸੀ, ਜਿਹਦਾ ਕਬਜ਼ਾ ਅਡਾਨੀ ਦੇ ਕੋਲ ਹੈ। ਸੋ ਸਭ ਤੋਂ ਵੱਡਾ ਸੋਰਸ ਜਾਂ ਡਰੱਗ ਸਪਲਾਈ ਜਿਹਦੇ 'ਚ ਸਾਰੇ ਹੀ ਅੰਬਾਨੀ, ਅਡਾਨੀ ਜਿਹੜੇ ਪੋਰਟਸ ਦੇ ਉੱਤੇ ਬੈਠੇ ਹੋਏ ਨੇ, ਜਿਹੜੀ ਇਹਨਾਂ ਦੀ ਹਕੂਮਤ ਹੈ, ਇਹਨਾਂ ਦੇ ਮਹਿਕਮੇ ਨੇ, ਤਾਂ ਸਾਰੇ ਮੁਲਵਸ ਨੇ। ਪੰਜਾਬ ਦੇ ਵਿੱਚ ਵੀ ਜਿਹੜੀ ਡਰੱਗ ਡਿਸਟ੍ਰੀਬਿਊਸ਼ਨ ਜਾਂ ਦੂਜੀ ਤੀਜੀ ਜਿਸ ਲੈਵਲ ਦੇ ਉੱਤੇ ਸੀ ਹੈ ਭਗਵੰਤ ਮਾਨ ਦੀ ਸਰਕਾਰ ਵੇਲੇ ਵੀ ਬਾਤ, ਇਹਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਕੋਈ ਡਰੱਗ ਫਰੀ ਹੈ। ਪੰਜਾਬ ਰਾਦਰ ਵਰਸਟ ਤੋਂ ਵਰਸਟ ਹੋਣ ਵੱਲ ਧੱਕਿਆ ਹੋਇਆ। ਪਰ ਇਸ ਸਾਰੇ ਦਾ ਜ਼ਿੰਮੇਵਾਰ ਕੌਣ ਹੈ? ਜ਼ਾਹਰ ਹੈ ਕਿ ਸੈਂਟਰਲ ਦੀਆਂ ਏਜੰਸੀਆਂ। ਹਾਂ, ਇਹ ਇੱਕ ਵੱਖਰੀ ਕਹਾਣੀ ਹੈ ਜਦੋਂ ਅਸੀਂ ਅਮਰੀਕਾ ਦੇ ਵਿੱਚ ਨੇਟਿਵ ਅਮਰੀਕਨਸ ਤੋਂ ਬਾਅਦ ਨੇਟਿਵ ਅਮਰੀਕਨਸ ਨੂੰ ਤਾਂ ਸ਼ਰਾਬ ਪਿਆ ਕੇ ਜਿਹੜਾ ਉਹ ਰਿਜ਼ਰਵੇਸ਼ਨਸ ਦੇ ਵਿੱਚ ਕਰਕੇ ਉਹਨਾਂ ਦਾ ਅੱਜ 1 ਤੋਂ 1.5 ਮਿਲੀਅਨ ਉਹਨਾਂ ਦੀ ਸਾਰੀ ਆਬਾਦੀ ਹੋਏਗੀ ਇਸ ਮੁਲਕ 'ਚ ਆ ਗਏ। ਫਿਰ ਜਦੋਂ ਗੁਲਾਮੀ ਖਤਮ ਹੋਈ, ਅਮਰੀਕਾ 'ਚ ਪ੍ਰੋਕਲਾਮੇਸ਼ਨ ਹੋਈ ਅਬਰਾਹਿਮ ਲਿੰਕਨ ਦੇ ਵੇਲੇ,
ਕਾਲਿਆਂ ਦਾ ਡਰ ਵੀ ਸਤਾਉਣ ਲੱਗਾ ਇਹਨਾਂ ਨੂੰ, ਜ਼ਿਆਦਾ ਬਿਲਟ ਅਪ ਸੀ, ਸਟਰੋਂਗਰ ਵੀ ਸੀ, ਦੂਜੇ ਵੀ ਸੀ। ਇਹ ਅਕਸਰ ਜਿਹੜੇ ਇਹਨਾਂ ਦੇ ਕਾਲਿਆਂ ਦੇ ਇੰਟੈਲੈਕਚੁਅਲ ਨੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ, ਕਿੰਨਾ ਠੀਕ ਹੈ ਪਤਾ ਨਹੀਂ, ਲੇਕਿਨ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਡਰੱਗਸ ਜਿਹੜੀਆਂ ਨੇ ਬਲੈਕ ਨੇਬਰਹੁੱਡ ਦੇ ਵਿੱਚ ਗੋਰਿਆਂ ਨੇ ਲਿਆਂਦੀਆਂ ਤਾਂ ਕਿ ਕਾਲਿਆਂ ਨੂੰ ਜਿਹੜਾ ਇਸ 'ਚ ਇਹ ਤਾਂ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਬਹੁਤ ਸਾਰੇ ਹੁਣ ਉਹੀ ਇੱਕ ਪਾਸੇ ਹੈਰੋਇਨ ਹੈ ਜਿਹਦਾ ਇਸਤੇਮਾਲ ਜਿਹੜਾ ਉਹ ਜ਼ਿਆਦਾ ਗੋਰੇ ਕਰਦੇ ਨੇ, ਮਹਿੰਗੀ ਹੈ, ਲੇਕਿਨ ਦੂਸਰੇ ਪਾਸੇ ਜਿਹੜੀ ਕ੍ਰੈਕ ਕੋਕੇਨ ਹੈ ਉਹ ਕਾਲੇ ਜ਼ਿਆਦਾ ਇਸਤੇਮਾਲ ਕਰਦੇ ਨੇ। ਲੇਕਿਨ ਉਸ ਦੇ ਲਈ ਇੱਕੋ ਜਿਹੇ ਕਾਨੂੰਨ ਦੀ ਥਾਂ ਦੇ ਉੱਤੇ ਡਿਫਰੈਂਟ ਕਾਨੂੰਨ ਸੀ। ਜਿਹੜੇ ਕ੍ਰੈਕ ਕੋਕੇਨ ਨਾਲ ਫੜੇ ਜਾਂਦੇ ਸੀ ਉਹ 10 ਸਾਲ ਦੀ ਕੈਦ ਹੈ, ਹੈਰੋਇਨ ਦੀ ਘੱਟ ਹੈ, ਕਾਫੀ ਉਹ ਕੰਪੇਅਰ ਕਰਦੇ ਨੇ। ਉਹ ਕਹਿੰਦੇ ਨੇ ਵੀ ਲਿਆਂਦੇ ਤਾਂ ਸੀ ਇਹ ਡਰੱਗ ਇਹਨਾਂ ਨੇ ਸਾਡੇ ਨੇਬਰਹੁੱਡ ਨੂੰ ਦੇ ਵਿੱਚ ਕਿ ਤਾਂ ਕਿ ਇਹਨਾਂ ਨੂੰ ਜਿਵੇਂ ਨੇਟਿਵ ਅਮਰੀਕਨਸ ਨੂੰ ਸਵਾਦਤਾ ਹੈ ਸ਼ਰਾਬ ਔਰ ਦੂਜੇ ਦੇ ਥੱਲੇ ਇਹਨਾਂ ਨੂੰ ਵੀ ਜਿਹੜਾ ਕਰ ਦਿਓ। ਪਰ ਇਵੈਂਚੁਅਲੀ ਉਹ ਕਾਲਿਆਂ ਦੇ ਨੇਬਰਹੁੱਡ ਚੋਂ ਨਿਕਲ ਕੇ ਜਦੋਂ ਇਹਨਾਂ ਦੇ ਮਹੱਲਿਆਂ 'ਚ ਵੀ ਆ ਗਈ ਫਿਰ ਵਕਤ ਪੈ ਗਿਆ ਕਿ ਵੀ ਡਰੱਗ ਕਿਉਂਕਿ ਦੁਨੀਆ 'ਚ ਜਿੰਨੀ ਡਰੱਗ ਪ੍ਰੋਡਿਊਸ ਹੁੰਦੀ ਹੈ, ਕੋਕੇਨ, ਹੈਰੋਇਨ, ਦੂਜੀ ਸਭ ਤੋਂ ਵੱਡੀ ਮੰਡੀ ਤਾਂ ਅਮਰੀਕਾ ਹੈ। 50% ਜਿਹੜੀ ਹੈ ਅਮਰੀਕਾ ਦੇ ਵਿੱਚ ਹੀ ਜਿਹੜੀ ਹੈ ਉਹ ਖਪਤ ਹੈ ਉਸ ਦੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜੇ ਇਹਨਾਂ ਨੇ ਮਨੀਪੁਰ ਦੀ ਫਰੀडम ਸਟਰਗਲ ਨੂੰ ਜਿਲਚ ਕਰਨ ਦੇ ਕਿਲ ਕਰਨ ਦੇ ਲਈ ਲਿਆਂਦੇ ਆ ਤਾਂ ਉਹ ਨਿਕਲ ਕੇ ਅਸਾਮ ਵੀ ਪਹੁੰਚ ਗਈ, ਗੁਆਂਢੀ ਸੂਬਿਆਂ 'ਚ ਵੀ ਆ ਗਈ। ਜੇ ਪੰਜਾਬ ਦੇ ਵਿੱਚ ਲਿਆਂਦੀ ਗਈ ਡਰੱਗ ਔਰ ਇਹ ਤੁਸੀਂ ਦੇਖੋਗੇ ਕਿ ਵੀ 84 ਤੋਂ 94 95 ਤੱਕ ਤਾਂ ਡਰੱਗ ਤਾਂ ਕੋਈ ਨਵੀਂ ਨਹੀਂ ਹੈ ਬਿਮਾਰੀ, ਅਮਰੀਕਾ 'ਚ 60ਵਿਆਂ ਤੋਂ ਚੱਲ ਰਹੀ ਹੈ, ਹਿੱਪੀਆਂ ਦੇ ਪੀਰੀਅਡ ਦੇ ਵਿੱਚੋਂ ਸਾਰਾ ਪਾਰਟ ਸੀ। ਪਰ ਜੇ ਪੰਜਾਬ ਦੇ ਹਵਾਲੇ ਨਾਲ ਦੇਖਣਾ ਹੋਏ ਵੀ 1995 96 ਤੋਂ ਬਾਅਦ ਹੀ ਕਿਵੇਂ ਸਿਸਟਮੈਟਿਕਲੀ ਪੰਜਾਬ 'ਚ ਕਿਹਨੇ ਕ੍ਰੀਏਟ ਕੀਤਾ। ਇਕੱਲਾ ਇਹ ਨਹੀਂ ਹੈ ਕਿ ਵੀ ਇਹ ਬਾਰਡਰ ਪਾਰ ਕੋ ਅਫਗਾਨਿਸਤਾਨ ਤੋਂ ਆਉਣ ਵਾਲੀ ਜਾਂ ਗੋਲਡਨ ਟ੍ਰਾਇੰਗਲ ਜਿਹਨੂੰ ਅਫਗਾਨਿਸਤਾਨ, ਪਾਕਿਸਤਾਨ, ਈਰਾਨ ਕਹਿੰਦੇ ਨੇ, 70% ਜਿਹੜੀਆਂ ਨੇ ਉਹ ਤਾਂ ਹੁਣ ਸਿੰਥੈਟਿਕ ਡਰੱਗਸ ਨੇ ਜਿਹੜੀਆਂ ਬਣਦੀਆਂ ਹੀ ਉੱਥੇ ਨੇ, ਉਹਨਾਂ ਸਟੇਟਾਂ 'ਚ ਨੇ। ਇਸ ਦੇ ਉੱਤੇ ਕਿੰਨੀਆਂ ਰਿਪੋਰਟਾਂ, ਕਿੰਨੀ ਇਹਨੂੰ ਐਜ਼ ਏ ਪੋਲੀਟੀਕਲ ਜਿਹੜੀ ਹੈ ਵੈਪਨ ਤਾਂ ਯੂਜ਼ ਹੁੰਦਾ। ਕਦੇ ਆ ਹੁਣ ਬਿਕਰਮ ਮਜੀਠੀਆ ਅੰਦਰ ਦਿੱਤਾ ਹੋਇਆ, ਉਸ ਤੋਂ ਪਹਿਲਾਂ ਸ਼ਸ਼ੀਕਾਂਤ ਨੇ ਜਿਹੜਾ ਉਹ ਕਾਂਗਰਸ ਤੇ ਇਲਜ਼ਾਮ ਲਾਏ ਸੀ, ਉਹਨਾਂ ਨੇ ਪਹਿਲਾਂ ਅਕਾਲੀਆਂ ਤੇ ਲਾਇਆ, ਜਾਂ ਆਮ ਆਦਮੀ ਪਾਰਟੀ ਤੇ ਲੱਗ ਰਹੇ ਨੇ ਵੀ ਇਹ ਵੱਡੇ ਪੈਮਾਨੇ ਦੇ ਉੱਤੇ ਡਰੱਗ ਵੇਚ ਰਹੇ ਨੇ ਔਰ ਦੂਸਰੇ ਕਰ ਰਹੇ ਨੇ। ਹਿਮਾਚਲ 'ਚ ਕਾਂਗਰਸ ਦੀ ਸਰਕਾਰ ਹੈ, ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਹਿਮਾਚਲ 'ਚ ਡਰੱਗਸ ਨੇ ਔਰ ਉਹਨਾਂ ਦਾ ਪਸਾਰ, ਕਿਉਂਕਿ ਵੱਡੀ ਮਨੀ ਇਨਵੋਲਵ ਹੈ, 1 ਕਿਲੋ ਹੈਰੋਇਨ 1 ਕਰੋੜ ਦੀ ਆਮਦਨੀ ਦਾ ਜ਼ਰੀਆ ਹੈ। ਲੇਕਿਨ ਜਿਸ ਲੈਵਲ ਦੇ ਉੱਤੇ ਇਹੀ ਕੰਗਣਾ ਰਣੌਤ ਇਹਨਾਂ ਦੀ ਪੋਸਟਰ ਗਰਲ ਹੈ ਜਿਹਨੇ ਫਾਰਮਰ ਮੂਵਮੈਂਟ ਨੂੰ ਰਿਡੀਕਿਊਲ ਕੀਤਾ ਸੀ, ਬਿਲਕੁਲ ਉਹਨੇ ਕਿਹਾ ਜੀ ਕਿਰਾਏ ਤੇ ਲਿਆਂਦੀਆਂ ਹੋਈਆਂ ਮਾਈਆਂ ਨੇ ਔਰ ਦੂਸਰੇ ਨੇ। ਜੇ ਹੁਣ ਈਵਨ ਦਲਜੀਤ ਦੋਸਾਂਝ, ਹਾਲਾਂ ਉਹਦਾ ਇਹਨਾਂ ਦਾ ਕਲਾਕਾਰਾਂ ਦੀ ਇੱਕ ਆਪਣੀ ਲਾਈਨ ਹੁੰਦੀ ਹੈ, ਉਹਨੇ ਜਿਸ ਮੁੱਦੇ ਦੇ ਉੱਤੇ ਜਿਹੜੀ ਉਸ ਦੀ ਫਿਲਮ ਰਿਲੀਜ਼ ਹੋਈ ਪਾਕਿਸਤਾਨੀ ਐਕਟਰੈਸ ਦੇ ਨਾਲ, ਉਹਦੇ ਉੱਤੇ ਵੀ ਇਹਨੇ ਇਹ ਕਿਹਾ ਵੀ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਕਿ ਵੀ ਇਹ ਇਹਨਾਂ ਦੇ ਉੱਤੇ, ਕਿਉਂਕਿ ਕਿਸਾਨੀ ਮੂਵਮੈਂਟ ਦੇ ਵੇਲੇ ਵੀ ਦਲਜੀਤ ਦੋਸਾਂਝ ਔਰ ਕੰਗਣਾ ਰਣੌਤ ਜਿਹੜੇ ਨੇ ਉਹ ਟਵੀਟ ਇਹਦਾ ਇਹ ਤੇ ਉਹਦਾ ਉਹ ਇਸ ਦੇ ਉੱਤੇ ਰਿਹਾ ਔਰ ਉਹ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਵੀ ਜਿਨ੍ਹਾਂ ਨੂੰ ਨੇ ਕਿੱਥੇ ਜਾਣਾ ਔਰ ਦੇਸ਼ ਭਗਤੀ ਕੀ ਹੈ ਔਰ ਦੂਸਰੀ ਕੀ ਹੈ। ਸੋ ਮਤਲਬ ਇਹ ਹੈ ਕਿ ਵੀ ਇਹ ਰਿਪੀਟਡਲੀ ਔਰ ਇਸ ਦੇ ਉੱਤੇ ਕੰਗਣਾ ਰਣੌਤ ਦੀ ਇਸ ਜਿਹੜੀ ਹੈ ਬਿਆਨਬਾਜ਼ੀ ਦੇ ਉੱਤੇ ਹਰਪਾਲ ਸਿੰਘ ਚੀਮਾ ਜਿਹੜਾ ਆਮ ਆਦਮੀ ਪਾਰਟੀ ਦਾ ਫਾਈਨੈਂਸ ਮਿਨਿਸਟਰ ਹੈ, ਉਹਨੇ ਵੀ ਕਾਫੀ ਸਟਰੋਂਗਲੀ ਰਿਐਕਟ ਕੀਤਾ ਔਰ ਇਸ ਦੇ ਉੱਤੇ ਈਵਨ ਪ੍ਰਗਟ ਸਿੰਘ ਜਿਹੜਾ ਕਾਂਗਰਸ ਦੇ ਲੀਡਰ ਹੈ ਉਹਨੇ ਵੀ ਸਟਰੋਂਗਲੀ ਰਿਐਕਟ ਕੀਤਾ ਔਰ ਉਹਦੇ 'ਚ ਉਹਨੇ ਜਿਹੜਾ ਇਹਨੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਈ ਜਿਹੜੀ ਡਰੱਗ ਮੈਨੇਸ ਹੈ ਉਹ ਤਾਂ ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ ਔਰ ਜਿਹੜੀਆਂ ਬੀਜੇਪੀ ਰੂਲਡ ਸਟੇਟਾਂ ਨੇ ਉਹਨਾਂ 'ਚ ਵਰਸਟ ਫਾਰਮ 'ਚ ਹੈ। ਔਰ ਉਹਨੇ ਕਿਹਾ ਵੀ ਡਰੱਗਸ ਜਿਹੜੀਆਂ ਭਾਰਤ ਦੇ ਵਿੱਚ ਪੁਸ਼ ਹੋ ਰਹੀਆਂ ਹੋਈ ਗੁਜਰਾਤ ਤੋਂ ਰਹੀਆਂ ਨੇ ਜਿਹੜਾ ਇਹਨਾਂ ਦਾ ਸੂਬਾ ਹੈ। ਔਰ ਉਹਨੇ ਨਾਲ ਦੀ ਨਾਲ ਕਿਹਾ ਵੀ ਇਹ ਨਫ਼ਰਤ ਤੋਂ ਇਲਾਵਾ ਇਸ 'ਚੋਂ ਹੋਰ ਕੁਛ ਵੀ ਨਿਕਲਣ ਵਾਲਾ ਨਹੀਂ ਹੈ ਔਰ ਨਫ਼ਰਤ ਫੈਲਾਈ ਜਾ ਰਹੀ ਹੈ। ਇਹੀ ਲਾਈਨ ਪ੍ਰਗਟ ਸਿੰਘ ਨੇ ਕਹੀ ਹੈ। ਉਹਨਾਂ ਨੇ ਕਿਹਾ ਕਿ ਵੀ ਕੰਗਣਾ ਰਣੌਤ ਨੂੰ ਕਿਹਾ ਵੀ ਤੂੰ ਕੁਐਸਚਨ ਕਰ ਮੋਦੀ ਨੂੰ ਔਰ ਗੁਜਰਾਤ ਗਵਰਨਮੈਂਟ ਨੂੰ ਡਰੱਗ ਇਸ਼ੂ ਦੇ ਉੱਤੇ ਕਿ ਗੁਜਰਾਤ ਚੋਂ ਜਾਂ ਦੂਜਾ ਇਹ ਕਿਵੇਂ ਆ ਰਹੇ। ਹੁਣ ਬਾਰਡਰਸ ਦੇ ਉੱਤੇ ਤਾਂ ਬਾਰਡਰ ਸਿਕਿਉਰਿਟੀ ਫੋਰਸ ਹੋਏ ਜਾਂ ਫੌਜ ਲਾਈ ਹੋਈ ਹੈ ਉਹ ਤਾਂ ਇੰਡੀਅਨ ਸੈਂਟਰਲ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕੰਗਣਾ ਰਣੌਤ ਦੀ ਇਹ ਲਾਈਨ ਹੈ ਉਹਦੇ 'ਚ ਡੀਪ ਰੂਟਡ ਪ੍ਰੈਜੂਡਿਸ ਹੈ ਅਗੇਂਸਟ ਪੰਜਾਬ ਸਟੇਟ, ਡੀਪ ਰੂਟਡ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਹਿੰਦੂਤਵੀ ਹੇਟਰੇਡ ਦੀ
ਇੱਕ ਰਿਪਰੈਜ਼ੈਂਟੇਟਿਵ ਹੈ। ਇਹ ਇਕੱਲਾ ਇਹ ਨਹੀਂ ਹੈ ਵੀ ਇੱਕ ਜਿਹੜੀ ਹੈ ਬਦ ਕਲਾਮ ਔਰ ਜਿਹਦੀ ਸੰਗਲ ਖੁੱਲੀ ਹੈ ਉਹ ਔਰਤ ਜਿਹੜੀ ਹੈ ਇਸ ਕਿਸਮ ਦੀ ਜਿਹੜੀ ਹੈ ਉਹ ਬਿਆਨਬਾਜ਼ੀ ਕਰਦੀ ਹੈ। ਇਹ ਰਿਪਰੈਜ਼ੈਂਟ ਕਰਦੀ ਹੈ ਉਸ ਹਿੰਦੂਤਵਾ ਥਾਟ ਨੂੰ। ਔਰ ਉਹਨੇ ਕਿਹਾ ਕਿ ਵੀ 21,000 ਕਰੋੜ ਦੀਆਂ ਡਰੱਗਸ ਤਾਂ ਗੁਜਰਾਤ ਦੇ ਪੋਰਟ ਤੋਂ ਫੜੀਆਂ ਗਈਆਂ, ਉਹ ਕਿਹਨੇ ਲਿਆਂਦੀਆਂ ਔਰ ਗੁਜਰਾਤ ਤੋਂ ਕਿਵੇਂ ਉਹ ਪੰਜਾਬ ਜਾਂ ਹਿਮਾਚਲ ਤੱਕ ਪਹੁੰਚਦੀਆਂ ਨੇ। ਔਰ ਨਾਲ ਹੀ ਉਹਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਇਸ ਦੇ ਉੱਤੇ ਜਿਹੜਾ ਇਹ ਇਗਨੋਰੈਂਸ ਨਹੀਂ ਹੈ ਇਸ ਦੀ, ਪਰ ਇਹ ਡੈਲੀਬਰੇਟ ਇਨਸਲਟ ਹੈ। ਇਹ ਨਹੀਂ ਹੈ ਵੀ ਉਹਨੂੰ ਪਤਾ ਨਹੀਂ ਹੈ ਵੀ ਕੰਗਣਾ ਨੂੰ ਇਹ ਜਾਣ ਬੁੱਝ ਕੇ ਇਨਸਲਟ ਕਰਨਾ ਹੈ। ਬਲੇਮਿੰਗ ਪੰਜਾਬ ਜਿਹੜੀ ਹੈ ਹਰ ਚੀਜ਼ ਲਈ ਪੰਜਾਬ ਨੂੰ ਬਲੇਮ ਕਰੋ, ਇਹ ਬੀਜੇਪੀ ਜਾਂ ਆਰਐਸਐਸ ਦਾ ਓਲਡ ਪੋਲੀਟੀਕਲ ਸਕ੍ਰਿਪਟ ਹੈ ਤਾਂ ਕਿ ਜਿਹੜੀ ਅਸਲੀ ਇਸ਼ੂ ਨੇ ਉਹਨਾਂ ਤੋਂ ਧਿਆਨ ਡਿਫਲੈਕਟ ਕੀਤਾ ਜਾਏ। ਔਰ ਇਹ ਜਿਹੜੀ ਉਹਨੇ ਕਿਹਾ ਵੀ ਕੰਗਣਾ's repeated targeting of ਪੰਜਾਬ and its people reveals her deep rooted bias। ਹੁਣ ਡੀਪ ਰੂਟਡ ਬਾਇਸ ਉਹਨੂੰ ਤਾਂ ਇਹ ਵੀ ਨਹੀਂ ਪਤਾ ਹੈ ਕਿ ਵੀ ਪਹਿਲਾ ਪ੍ਰਾਈਮ ਮਿਨਿਸਟਰ ਕੌਣ ਸੀ। ਉਹਨੂੰ ਇੱਕ ਪੁੱਛਿਆ, ਕਹਿੰਦੇ ਸੁਭਾਸ਼ ਚੰਦਰ ਬੋਸ ਪਹਿਲਾ ਪ੍ਰਾਈਮ ਮਿਨਿਸਟਰ ਸੀ। ਇਸ ਲੈਵਲ ਦਾ ਉਹਦਾ ਜਿਹੜਾ ਉਹ ਹਾਲ ਹੈ ਉਹਨੂੰ ਕੋਈ ਨਹੀਂ। ਸੋ ਲੇਕਿਨ ਜਿਸ ਬਾਇਸ ਦੇ ਥੱਲੇ ਉਸ ਨੂੰ ਜਿਹੜਾ ਉਹ ਬੀਜੇਪੀ ਦੇ ਟਿਕਟ ਦਿੱਤੀ ਗਈ, ਐਮਪੀ ਬਣਾਇਆ ਗਿਆ। ਔਰ ਇਸ ਸਾਰੇ ਨੂੰ ਜੇ ਅਸੀਂ ਕੁੱਲ ਮਿਲਾ ਕੇ ਦੇਖਣਾ ਹੋਏ, ਔਰ ਇਕੱਲਾ ਇਹ ਨਹੀਂ ਹੈ ਜੇ ਤੁਸੀਂ ਇਹ ਠੀਕ ਹੈ ਵੀ ਕੋਈ ਇੱਕ ਦੋ ਸੋਸ਼ਲ ਮੀਡੀਆ 'ਤੇ ਕੋਈ ਹਿੰਦੂ ਸੱਜਣ ਆ ਜਾਣ ਜਿਹੜੇ ਕਹਿਣ ਜੀ ਸਿੱਖ ਤਾਂ ਸਾਰੇ ਭਾਰਤ ਨੂੰ ਖਵਾ ਰਹੇ ਨੇ, ਸਿੱਖਾਂ ਨੇ ਇਤਿਹਾਸ ਬਦਲ ਕੇ ਰੱਖਿਆ, ਦਰਾ ਖੈਬਰ ਤੱਕ ਪਹੁੰਚੇ। ਉਹ ਤੁਹਾਨੂੰ ਵਿਰਲਾ ਟਾਵੇਗਾ ਆਪਣੇ ਉਹਦੇ 'ਤੇ ਜਿਹੜੇ ਨੇ ਉਹ ਢੋਲ ਵਜਾ ਰਹੇ ਹੁੰਦੇ ਨੇ ਕਿ ਦੇਖੋ ਜੀ ਸਿੱਖਾਂ ਬਾਰੇ ਕੀ ਕਹਿ ਰਹੇ ਕੀ। ਅਦਰਵਾਈਜ਼ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਕਿ ਤੁਹਾਨੂੰ ਹਰ ਪਲੇਟਫਾਰਮ ਤੋਂ ਨਫ਼ਰਤ ਤੋਂ ਬਿਨਾਂ ਹੋਰ ਕੁਛ ਨਹੀਂ ਮਿਲੇਗਾ। ਹਾਲਾਂਕਿ ਮੇਰੇ ਕੋਲ 4 ਖਬਰਾਂ ਨੇ ਜਿਹਦੇ 'ਚ ਕੋਈ ਚੋਰੀ 'ਚ ਫੜਿਆ ਗਿਆ ਹਿੰਦੂ ਕਪਲ, ਕੋਈ ਫਰਾਡ 'ਚ ਫੜਿਆ ਗਿਆ, ਕੋਈ ਸ਼ਾਪਲਿਫਟਿੰਗ 'ਚ ਚੁੱਕੇ ਗਏ, ਕੋਈ ਹੋਰ ਹੈ। ਮੈਨੂੰ ਇਹ ਲੱਗਦਾ ਵੀ ਹੁੰਦਾ ਕਿ ਵੀ ਮੈਂ ਇੱਕ ਸੈਗਮੈਂਟ ਹੀ ਇਹਨਾਂ ਦਾ ਬਣਾ ਦਿਆਂ ਵੀ ਇਹ ਜਿਹੜੇ ਕ੍ਰਿਮੀਨਲ ਕੀ ਨੇ। ਫਿਰ ਮੈਨੂੰ ਲੱਗਦਾ ਕਿ ਵੀ ਗੱਲ ਅਲਟੀਮੇਟਲੀ ਤਾਂ ਉਸ ਆਈਡੀਓਲੋਜੀ ਦੀ ਹੈ ਜਿਹਨੇ ਬਹੁਤਿਆਂ ਨੂੰ ਉਸ ਦੇ ਵਿੱਚ ਫਸਾਇਆ ਹੋਇਆ। ਔਰ ਇਹ ਸਾਰੀ ਜਿਹੜੀ ਨਫ਼ਰਤ ਹੈ ਸਿੱਖਾਂ ਦੇ ਖਿਲਾਫ, ਪੰਜਾਬ ਨੂੰ ਇਹਨਾਂ ਨੇ ਕਦੇ ਜਿਹੜਾ ਹੈ ਉਹ ਭਾਰਤ ਦਾ ਨਾ ਹਿੱਸਾ, ਜੇ ਭਾਰਤ ਦਾ ਹਿੱਸਾ ਮੰਨਦੇ ਤਾਂ ਫਿਰ ਇਹ ਡਿਸਕ੍ਰਿਮੀਨੇਸ਼ਨ ਦੀ ਲਾਈਨ 77 ਸਾਲਾਂ ਤੋਂ ਨਾ ਹੁੰਦੀ। ਫਿਰ ਸਿੱਖਾਂ ਨੂੰ ਇਵੇਂ ਟਾਰਗੇਟ ਕਰਕੇ ਨਸਲਕੁਸ਼ੀ ਨਾ ਕੀਤੀ ਜਾਂਦੀ। ਔਰ ਫਰਕ ਇਹ ਹੈ ਇਹਨਾਂ ਨੇ ਡਰੱਗਸ ਵੀ ਲਿਆ ਕੇ ਦੇਖ ਲਈਆਂ। ਔਰ ਜਿਵੇਂ ਪਿਛਲੇ ਦਿਨਾਂ 'ਚ ਅਮਿਤ ਸ਼ਾਹ ਨੂੰ ਜਦੋਂ ਪੁੱਛਿਆ ਸੀ ਕਿ ਜੀ ਕੀ 2027 ਦੇ ਵਿੱਚ बीजेपी सरकार बनाएगी पंजाब दे, उन्हें वो कहता है कि इस सृष्टि को ब्रह्मा ने बनाया है और इस सृष्टि को बनाने वाला ब्रह्मा भी नहीं जानता कि पंजाब में क्या होगा। ये इन्हां दी सब तो वड्डी प्रॉब्लम है। पर उन्होंने ये है भी इन द मीन टाइम तुसी हर गल दे लई पंजाब नूं ब्लेम करना जारी रखो। और ये जिहड़ा लेटेस्ट आउटबस्ट है इस बद अखलाक औरत दा, ये शो करदा है कि भाई इन्हां दा आने वाला पीरीयड ਜਿਹੜਾ ਉਹ ਮੁਸਲਿਮ ਹੇਟਡ ਤਾਂ ਹੈ ਹੀ ਹੈ, ਸਿੱਖ ਹੇਟਡ ਵੀ। ਔਰ ਜੋ ਇਹਨਾਂ ਦਾ ਏਜੰਡਾ ਆਉਣ ਵਾਲੇ ਪੀਰੀਅਡ ਦੇ ਵਿੱਚ ਉਹ ਇਹਦੇ 'ਚੋਂ ਥੋੜ੍ਹਾ ਬਹੁਤ ਤੁਹਾਨੂੰ ਉਸ ਦਾ ਝਲਕਾਰਾ ਮਿਲ ਜਾਂਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184 ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।